ਉਸਤਾਦ ਜੀ ਸੁਲਾ ਨਹੀਂ, ਤੁਸੀਂ ਲੜਾਉਣਾ ਚਾਹ ਰਹੇ ਹੋ। ਐਸਾ ਉਹਨੇ ਬਲਕ ਸ਼ੇਰ ਅਸੀਂ ਚਲੇ ਗਏ, ਉਹ ਅੱਗੇ ਜਾ ਕੇ ਨੁੱਕਰ ਤੇ ਨਾ ਕਹਿੰਦਾ, ਬਲਕ ਸ਼ੇਰ ਕਹਿੰਦਾ ਮਗਰੀ ਆਉਣ ਡਈ। ਇਹ ਸ਼ਰਟ ਲੰਡੇ ਦੀ ਹੈ ਕਿ ਨਹੀਂ ਜੀ, ਇਹ ਪਿਛਲੇ ਸਾਲ ਵਾਲੀ। ਲੰਡਾ ਇਸ ਜਨਵਰੀ ਸ਼ੁਰੂ ਹੋਇਆ। अस्सलाम वालेकुम नाज़रीन, टी टाइम में खुश आमदीद। बड़ा गंभीर मसला बन गया है इस बगैरत की वजह से। इस बगैरत की वजह से मैं ये मजाक के अलावा बिल्कुल सही बात है। फैसल साहब मोबाइल दे अपना, सबके सामने हम उधर पोस्ट लगाते हैं, फेसबुक खोल के दे। मजाक किया इसने, इस चवल ने, KANJAR इंसान ने, ZALEEL ने फैसल इसको भेजा है कि फैसल रामे दा मोबाइल दरा फैसल मैं लैके आ। ये गया फैसल नूं जाके कहंदा जी फौतगी होई है, फैसल भाई जरा मोबाइल देना यार, फौतगी हुई, मैं एक मैसेज या कुछ कॉल करनी। फैसल ने देता कि यार आला फड़ मोबाइल ले जा। पहले तो यह बड़ी वड्डी गल आ, वरना बंदा कहंदा भाई उधर नंबर दस ते खलो के कह ला जिन्हों कहना। उन्हें देता, वो गया, उन्हें जाके इस हवनक शख्स नूं मोबाइल पाया, इस बगैरत आदमी नूं। सुनो, इन्हें फैसल दी फेसबुक खोल के फेसबुक के उत्ते इन्हें लिखिया कि आटा, जिस किसी इंसान को राशन की जरूरत है तो वो मेरे नंबर पे राब्ता करे, यानी मैं आटा दे रहा हूं। थल्ले फैसल दा नंबर लिख के इन्हें पोस्ट कर देता, पर्सनल नंबर लिख के। ठीक है जी। हुण फैसल साहब नूं गालां शुरू हो गई। ठीक है जी। जबकि आटा उन्हें बेचारे ने मतलब चलो देना भी होवे ते इन्ना तो नहीं भी फोन नंबर दे दे, भी वो किहड़ा भी सैकलां दा मुंडा वा, एक मिसाल आ ते। लेकिन जो भी आ, यह भैन गलत गल की, उत्तों उन्हें आके बोलिया, उन्होंने कालां ते कालां। फैसल भाई गल आटे दी नहीं गी, गल हैगी एक मजबूर आदमी अगर कॉल कर रहा उन्होंने ना किद्दां करनी, किस जिगरे ना करनी, उन्होंने किद्दां कि नहीं जी नहीं आटा नहीं। उन्हें बेचारे ने पता नहीं किन्नी आस ना फोन किया या अगे किहनूं दिता। वो हुण अगों फैसल साहब ने फोन बंद करना पै गया फैसल साहब नूं। ठीक है जी। ਇਹ ਹੁਣ ਤੁਹਾਡੇ ਸਾਹਮਣੇ ਮੈਂ ਪੋਸਟ ਕਰਦਾ ਵੀਡੀਓ ਮੈਸੇਜ ਤੇ, ਤੁਸੀਂ ਵੀ ਪਲੀਜ਼, ਤੁਹਾਡੀ ਮਿਹਰਬਾਨੀ ਆ। ਇਸ ਗੱਲ, ਇਹ ਸਿਰਫ ਮਜ਼ਾਕ ਸੀ, ਔਰ ਐਡਾ ਘਿਨੌਣਾ ਮਜ਼ਾਕ ਸੀ ਆਟੇ ਦਾ, ਰਾਸ਼ਨ ਦਾ, ਕਿਸੇ ਦੀ ਗੁਰਬਤ ਦੇ ਨਾਲ, ਕਿਸੇ ਦੀ ਮਜਬੂਰੀ ਦੇ ਨਾਲ ਠੇਲਿਆ ਇਸ ਸ਼ਖਸ ਨੇ। ਸਹੀ ਤੇਰੇ ਮਹੱਲੇ ਵਾਲੇ, ਤੇਰੀ ਗਲੀ ਵਾਲੇ, ਇਹਦੇ ਚ ਕੋਈ ਮਜ਼ਾਕ ਨਹੀਂ ਸੀ। ਚਲੋ ਜੀ ਅੱਗੋਂ ਦੀ ਸੁਣ ਲਓ, ਮੇਰੀ ਸੁਣ ਲਓ ਪਹਿਲੇ, ਮੇਰੀ ਪੂਰੀ ਹੋ ਗਈ ਨਾ। ਹਾਂ ਹੁਣ ਚਲੋ ਜੀ ਤੁਸੀਂ ਸੁਣਾ ਲਓ। ਕੱਲ ਵਾਲੇ ਸ਼ੋਅ ਦੇ ਵਿੱਚ ਪੇਜ ਖੁੱਲ ਗਿਆ। ਅੱਛਾ ਜੀ, ਕੱਲ ਵਾਲੇ ਸ਼ੋਅ ਦੇ ਵਿੱਚ ਅਸੀਂ ਬੈਠੇ ਤੇ ਉਸਤਾਦ ਜੀ ਜੋ ਗੱਲਾਂ ਹੋਣ ਡੀਆਂ ਤੇ ਫੈਸਲ ਸਾਹਿਬ ਨੇ ਨਾ ਕਿਹਾ ਕਿ ਫਰੀਦ ਬੜੇ ਇੰਪ੍ਰੈਸ਼ਨ ਪੱਕੇ ਨਾਲ, ਫਰੀਦ ਉਹ ਜਿਹੜਾ 150 ਜਿਹੜਾ ਰਾਸ਼ਨ ਦਾ ਥੈਲਾ ਤੇਰੇ ਘਰ ਉਸਤਾਦ ਜੀ ਨੇ ਪੜਾਇਆ ਨਾ, ਉਹ ਤਕਸੀਮ ਕਰ ਦੇ। ਠੀਕ ਆ। ਉਸ ਤੋਂ ਬਾਅਦ ਮੈਂ ਹੁਣ ਚੁੱਪ ਕਰਕੇ ਬੈਠਾ ਕਿ ਯਾਰ ਮੈਂ 150 ਥੈਲਾ ਕਿੱਥੇ ਮੈਂ ਦਿਆਂਗਾ, ਜਾਂ ਮੇਰੇ ਕੋਲ ਤੇ ਹੈ ਨਹੀਂ। ਅੱਛਾ, 2 ਦਿਨ ਪਹਿਲੋਂ ਮੇਰੇ ਘਰ ਪਰਚੀਆਂ ਆਈਆਂ ਨੇ 2-3 ਕਿ ਤੂੰ ਜਾਨੀ ਸਾਹਿਬ ਨਾਲ ਹੋਣਾ ਵਾ, ਤੇ ਜਾਨੀ ਸਾਹਿਬ ਜਿਹੜੇ ਨੇ ਨਾ ਉਹ ਰਾਸ਼ਨ ਤਕਸੀਮ ਕਰਦੇ ਨੇ, ਤੇ ਸਾਡਾ ਨਾ ਮੈਂ ਇੱਕ ਬੇਵਾ ਵਾਂ, ਤੇ ਇੱਕ ਨੇ ਕਿਹਾ ਜੀ ਕਿ ਮੇਰਾ ਖਾਵਤ ਜਿਹੜਾ ਬਿਮਾਰ ਆ, ਤੇ ਉਹ ਨਾ ਤੁਸੀਂ ਨਾ ਰਾਸ਼ਨ ਦਾ ਜਿਹੜਾ ਸਾਨੂੰ ਇੰਤਜ਼ਾਮ ਕਰਕੇ ਦਿਓ। ਠੀਕ ਹੈ ਜੀ। ਜਾਨੀ ਸਾਹਿਬ ਨੂੰ ਹੁਣ ਸੁਣ ਲਓ। ਹੁਣ ਗੱਲ ਇਹ ਵਾ ਕਿ ਜਦੋਂ ਐਸੇ ਲੋਕ ਤੁਹਾਡੇ ਤੇ ਉਮੀਦ ਸਾਡੇ ਤੇ ਲਾ ਲੈਂਦੇ ਨੇ ਨਾ, ਫਿਰ ਸਾਨੂੰ ਇਹੋ ਜਿਹੀ ਚਵਲ ਸ਼ੋਅ ਦੇ ਵਿੱਚ ਨਹੀਂ ਮਾਰਨੀ ਚਾਹੀਦੀ। ਨਹੀਂ ਉਸਤਾਦ ਜੀ ਸੁਣੋ ਤੁਸੀਂ। ਫਰੀਦ ਸਾਹਿਬ ਜੋ ਮਰਜ਼ੀ ਤੁਸੀਂ ਕਹਿ ਰਹੇ ਹੋ, ਤੁਹਾਡੀ ਗੱਲ ਠੀਕ ਆ ਆਪਣੀ ਜਗ੍ਹਾ ਤੇ, ਲੇਕਿਨ ਉਹਦਾ ਲੈਵਲ ਬਹੁਤ ਜੋ ਤੁਸੀਂ ਕੀਤਾ ਨਾ, ਇਹ ਬਿਲਕੁਲ ਹੋਰ। ਉਹਨੇ ਤੁਹਾਡਾ ਕੋਈ ਪਰਸਨਲ ਨੰਬਰ ਨਹੀਂ ਜ਼ਾਹਰ ਕੀਤਾ, ਤੁਹਾਡੀ ਫੇਸਬੁੱਕ ਹੈਕ ਨਹੀਂ ਕੀਤੀ। ਉਹਨੇ ਇਸ ਸ਼ੋਅ ਦੇ ਵਿੱਚ ਬੈਠੇ ਕਿਹਾ ਜੋ ਕਿਹਾ, ਸ਼ੋਅ 'ਚ ਮੈਂ ਵੀ ਬੈਠਾ, ਇਹ ਵੀ ਬੈਠਾ, ਉਹਨੇ ਪਰਸਨਲ ਤੁਹਾਡੇ ਤੇ ਅਟੈਕ ਨਹੀਂ ਕੀਤਾ। ਮਜ਼ਾਕ ਮੈਂ ਪਿਛਲੇ ਸ਼ੋਅ ਦੇ ਵਿੱਚ ਇਹਨੂੰ ਕਿਹਾ ਕਿ ਲੋ ਜੀ ਇੰਨਾ ਲੈ ਗਿਆ, ਇਹਦੇ ਘਰ ਮੈਂ 2 ਥੈਲੇ, ਉਹ ਸਾਰਾ ਮਜ਼ਾਕ ਸੀ ਕਿ 5 ਥੈਲੇ ਭੇਜੇ, 2 ਇਹਦੇ ਮੁੰਡੇ ਨੇ ਖੋਲ ਲਏ। ਕਿੱਡੇ ਪੱਕੇ ਤਰੀਕੇ ਨਾਲ ਮੈਂ ਕਿਹਾ ਕੋਈ ਬੰਦਾ ਵੇਖੇਗਾ ਉਹ ਕਹੇਗਾ ਕਿ ਯਾਰ ਸੱਚੀ ਮੁੱਚੀ ਗੱਲ ਕਰ ਰਹੇ। 3 ਮੈਂ ਮੁੰਡੇ ਨੂੰ ਫੋਨ ਕੀਤਾ, ਉਹਨੇ ਕਿਹਾ 2 ਮੈਂ ਖੋਲ। ਹੁਣ ਇਹ ਤੇ ਗੱਲ ਕੀਤੀ। ਠੀਕ ਹੈ ਜੀ। ਉਹਦੇ 'ਚ ਹੁਣ ਇਸ ਬੰਦੇ ਦਾ ਨੰਬਰ 2,500 ਬੰਦੇ ਕੋਲ ਚਲਾ ਗਿਆ। ਆਟੇ ਨੂੰ ਛੱਡ ਦੇ, ਰਾਸ਼ਨ ਨੂੰ ਛੱਡ ਦੇ, ਨੰਬਰ ਤੇ ਚਲਾ ਗਿਆ। ਉਹ 6 ਮਿੰਟ ਤੇ ਚੱਲੀ ਪੋਸਟ, ਉਹ 6 ਮਿੰਟ 'ਚ ਕਿੰਨੇ ਕੁ ਬੰਦੇ ਆ ਕੋਲ? ਇਸ ਤਾਂ ਜੀ ਗੱਲ ਤੁਸੀਂ ਇੰਨੇ ਇੱਕ ਬੰਦੇ ਕੋਲ ਚਲਾ ਗਿਆ, ਉਹ ਕੋ 40 ਬੰਦੇ ਨੂੰ ਦੇਗਾ ਕਿ ਮੇਰੇ ਕੋਲ ਫੈਸਲ ਰਾਮੇ ਦਾ ਨੰਬਰ ਆ। ਉਸਤਾਦ ਜੀ ਮੈਂ ਇੱਕ ਬੰਦੇ ਨੂੰ ਨੰਬਰ ਦੇਣਾ, ਕੋਈ 250 ਬੰਦੇ ਕੋਲ ਚਲਾ ਜਾਂਦਾ। ਉਸਤਾਦ ਜੀ ਉਹਨਾਂ ਕੋਲ ਵੈਸੇ ਵੀ ਤੇ ਫੇਸਬੁੱਕ ਤੇ ਇੰਨੇ ਲੋਕ ਲੈ ਜਾਂਦੇ। ਮੈਂ ਤੁਸੀਂ ਮੁਨਸਫ ਮਜ਼ਾਜ ਆਦਮੀ ਹੋ, ਇੱਕ ਗੱਲ ਦੱਸੋ, ਕਿਆ ਮੇਰੀ ਪਰਸਨਲ ਗੱਲ ਕੋਈ ਮੈਂ ਕਿਸੇ ਨਾਲ ਵੀਡੀਓ ਕਾਲ ਤੇ ਕਰਨ ਡਿਆ ਤੇ ਤੁਹਾਨੂੰ ਇਹ ਦੱਸਣਾ, ਕਿਸੇ ਨੂੰ ਵੀ ਕਹਿਣਾ ਕਿ ਲੋ ਜੀ ਉਹ ਇਦਾਂ ਵਾ ਤੇ ਇਦਾਂ ਵਾ, ਉਸਤਾਦ ਜੀ ਗਲਤ ਨਹੀਂ? ਫਰੀਦ ਸਾਹਿਬ ਤੁਹਾਡਾ ਨੰਬਰ ਸ਼ੇਅਰ ਕੀਤਾ ਸੀ, ਤੁਹਾਡਾ ਜਿਹੜਾ ਅਗਲਾ ਬੰਦਾ ਕੋਈ ਵੀ ਅਸੀਂ ਤੁਹਾਡਾ ਮਜ਼ਾਕ ਕਰ ਰਹੇ, ਉਹਦਾ ਕੋਈ ਡਾਟਾ ਦੱਸਿਆ ਕਿਸੇ ਨੂੰ? ਅਸੀਂ ਕਿਸੇ ਨੂੰ ਦੱਸਿਆ? ਕਿਸੇ ਨੂੰ ਪਤਾ ਵਾ ਕਿਸ ਬੰਦੇ ਦੀ ਗੱਲ ਹੋ ਰਹੀ? ਸਾਰਿਆਂ ਨੂੰ ਪਤਾ ਵਾ ਕਿ ਇਹ ਮਜ਼ਾਕ ਕਰਦੇ ਨੇ,
ਇਹ ਆਪਸ ਦੇ ਵਿੱਚ ਸਾਰਿਆਂ ਨੂੰ ਪਤਾ ਮਜ਼ਾਕ ਕਰਦੇ ਨੇ। ਇਹ ਅਗਰ ਕਹਿ ਰਿਹਾ ਨੇ 100 ਮੈਨੂੰ ਭੇਜਤਾ, ਇਹਨੇ 150 ਮੈਨੂੰ ਭੇਜ, ਇਹ ਮਜ਼ਾਕ ਆ। ਮੈਂ ਆਪ ਕਹਿੰਦਾ ਕਿ ਗੱਲ ਉਹ ਕਰਿਆ ਕਰੋ ਮਜ਼ਾਕ। ਤੂੰ ਜਿਹੜੀ ਹਰਕਤ ਕੀਤੀ ਹੈ ਉਹਦੇ ਤੋਂ ਬਹੁਤ ਅੱਗੇ ਨਿਕਲ ਗਈ ਫਰੀਦ ਸਾਹਿਬ। ਤੁਸੀਂ ਜੀ 6 ਮਿੰਟ ਦੇ ਵਿੱਚ ਮੈਂ ਕਹਿੰਦਾ ਯਾਰ ਤੂੰ ਲਿਖ ਕੇ ਤੇ ਇੰਜ ਕਰ ਦਿੱਤਾ, ਭਾਵੇਂ ਤੂੰ ਪੋਸਟ ਕਰਤਾ, ਤੂੰ 10 ਸੈਕਿੰਡ ਬਾਅਦ ਭਾਵੇਂ ਬੰਦ ਕਰ ਦੇ, ਤੂੰ ਪੋਸਟ ਕਿਉਂ ਕੀਤਾ? ਤੂੰ ਉਹਦੀ ਪਰਸਨਲ ਫੇਸਬੁੱਕ ਭਾਜਨ ਟੀ ਟਾਈਮ 'ਚ ਬੈਠੇ ਸਾਰੇ ਬੈਠੇ, ਤੇਰੀ ਪਰਸਨਲ ਫੇਸਬੁੱਕ ਤੇ ਕੁਝ ਕਰ ਸਕਦਾ ਕੋਈ? ਸਰ ਫੇਸਬੁੱਕ ਤੇ ਬਾਅਦ ਚ ਰਹਿ ਗਈ ਮੇਰੀ ਪਰਸਨਲ ਲਾਈਫ ਤੇ ਉਹ ਹਿੱਟ ਕਰਨ ਡਿਆ। ਉਹ ਮੈਨੂੰ ਕਹਿੰਦਾ ਤੂੰ ਕੁੜੀਆਂ ਦੇ ਚੱਕਰ 'ਚ ਤੂੰ ਫਲਾਣਾ ਵਾ ਤੇ ਇਹ ਉਹ। ਦਾਨੇ ਸਾਹਿਬ ਉਸਤਾਦ, ਅੱਛਾ ਚਲੋ ਉਸਤਾਦ ਜੀ ਸਿਰਫ ਮੁझसे ਮਜ਼ਾਜੀ ਨਾ ਸੁਣੋ, ਮੇਰੀ ਗੱਲ ਸੁਣੋ ਮੇਰੀ ਗੱਲ ਇੱਕ ਮਿੰਟ ਪਹਿਲੇ ਆਪ ਨੂੰ ਕਹਿ ਲੈਂਦੇ। अस्सलाम वालेकुम जी नाज़रीन, मैं सजाद जानी। फैसल रामे दी फेसबुक पेज ते थोड़ी देर पहले एक पोस्ट हुई सी जी कि फ्री राशन लेना तो इस नंबर ते तुसी राबता करो। वो बिल्कुल फेक सी। वो इस बंदे ने मोबाइल धोखे ना फड़ के इस बंदे दे थ्रू ते उन्हें पोस्ट की है, लिहाजा वो बिल्कुल जी फेक सी। कोई ऐसा चक्कर नहीं। असी मादरत चाहुंदे हां सर। ਕੋਈ ਗੱਲ ਨਹੀਂ, ਤੁਸੀਂ ਇੰਨੇ ਹਾਈਪਰ ਨਾ ਆਇਆ ਕਰੋ ਫੈਸਲ ਭਾਈ। ਉਹਨਾਂ ਨੇ ਮਜ਼ਾਕ ਕੀਤਾ ਆਪਣੀ ਅਕਲ ਦੇ ਹਿਸਾਬ ਨਾਲ, ਜਿੰਨੀ ਕੁ ਉਹਨਾਂ ਨੂੰ ਅਕਲ ਇੰਸਟਾ ਤੇ ਵੀ ਕਰ ਦੇਣਾ ਉਸਤਾਦ ਜੀ। ਕਰਾ ਲਾ ਵਾਇਰਲ, ਇਸੇ ਚੱਕਰ ਚ ਕਰਾ ਲਾ, ਇਸੇ ਚੱਕਰ ਚ ਵਾਇਰਲ ਕਰਾ ਲਾ। ਮੈਂ ਖੁਸ਼ ਹੋ ਗਿਆ। ਉਹਦੀ ਵਜ੍ਹਾ ਨਾ ਉਹਨਾਂ ਨੂੰ ਹਲੇ ਇਹ ਥੋੜਾ ਜਿਹਾ ਦੱਸਿਆ ਕਿ ਇਦਾਂ ਓਏ ਕਰਨ ਨਾਲ। ਤੂੰ ਕੱਖ ਨਹੀਂ ਦੱਸਿਆ ਮੈਨੂੰ ਫਰੀਦ, ਜੀ ਮੇਰੀ ਕੁਰਾਨ ਦੀ ਕਸਮ। ਮੈਂ ਗੱਲ ਤੁਸੀਂ ਜੇ ਮੇਰੀ ਗਲਤੀ ਆ ਮੈਂ ਤਸਲੀਮ ਕਰਨਾ। ਅੱਛਾ ਯਾਰ ਮੇਰੀ ਗੱਲ ਸੁਣ। ਲੇਕਿਨ ਇੱਕ ਛੋਟੀ ਜੀ ਗੱਲ ਆ ਉਸਤਾਦ ਜੀ, ਮੇਰੀ ਪਰਸਨਲ ਲਾਈਫ ਆ ਕਿ ਮੈਨੂੰ ਇਹ ਕਿਸੇ ਬੰਦੇ ਨੂੰ ਇਹ ਨਹੀਂ ਹੱਕ ਕਿ ਉਹ ਕਿਸੇ ਨੂੰ ਇਹ ਦੱਸੇ ਕਿ ਲੋ ਜੀ ਇਹਦੇ ਨਾਲ ਤੇ ਕੁੜੀਆਂ ਦਾ ਓਏ ਸਾਬਤ ਤੇ ਕਰ ਯਾਰ, ਮੈਂ ਕਿਹਨੂੰ ਦੱਸਿਆ ਵਾ? ਤੁਸੀਂ ਫੈਸਲ ਸਾਹਿਬ ਕੁਝ ਮੈਂ ਛੱਡਿਆ। ਕਹਿ ਰਿਹਾ ਸਾਬਤ ਕਰ। ਜੇ ਫਰੀਦ ਗੱਲ ਸੁਣ ਲੈ ਮੇਰਾ ਵੀਰ, ਅੱਲਾਹ ਬਾਹਰ ਦੀ ਕਸਮ ਹੈ, ਮੈਨੂੰ ਮੇਰੇ ਮਰੇ ਪਿਓ ਦੀ ਕਸਮ ਲੱਗੇ। ਸਰ ਕਸਮਾਂ ਤੁਹਾਡੇ ਲਈ ਇਦਾਂ ਵਾ ਤੇ ਸਿਰ ਦੀ ਕਸਮ ਲੱਗੇ। ਉਸਤਾਦ ਜੀ ਇੱਧਰ ਹੋ ਜਾਓ। ਮੈਨੂੰ ਰੱਬ ਘਰ ਜਾਣਾ ਨਸੀਬ ਨਾ ਕਰੇ। ਜੇ ਮੈਂ ਕੁਰਾਨ ਦੀ ਕਸਮ ਵਾਇਰਲ ਕੀਤਾ, ਤੇਰੇ ਘਰ ਵੀ ਬਰਬਾਦ ਹੋਣਾ ਹੀ, ਤੈਨੂੰ ਕਈਆਂ ਨੇ ਮਾਰ ਮੂਰ ਦੇਣਾ ਹੀ। ਮੈਂ ਤੈਨੂੰ ਜੈਨੂਇਨ ਕਹਿਣ ਡਈ, ਮੇਰੇ ਕੋਲ ਐਸੇ ਪ੍ਰੂਫ ਹੀ ਤੇਰੇ। ਯਾਰ ਕਿਹੜੇ ਪਾਸੇ ਤੁਸੀਂ ਸ਼ੋਰੂਮ ਉਸਤਾਦ ਜੀ ਉਹਨੂੰ ਬਗੈਰ ਤੈਨੂੰ ਹਯਾ ਨਹੀਂ ਆਣ ਡਈ। ਤੂੰ ਮੈਨੂੰ ਕਹਿ ਰਿਹਾ ਕਿ ਗਲਤ ਕੀਤਾ ਮੈਂ। ਤੂੰ ਇਹ ਗੱਲ ਕਰ ਰਿਹਾ ਕਿੰਨੇ 6 ਮਿੰਟ ਚ ਕਿੰਨੇ ਬੰਦੇ ਨੇ ਵੇਖੀ ਮੇਰੀ? ਉਸ 1 ਮਿੰਟ ਉਸਤਾਦ ਜੀ, ਸਿਰਫ 1 ਮਿੰਟ ਦੇ ਵਿੱਚ ਲਾਈਵ ਆ ਜਾਓ। 1 ਤੋਂ 2 ਮਿੰਟ ਨਾ 5 ਤੋਂ 6000 ਬੰਦੇ ਜਾਣ, ਮੈਂ ਖੁਦਾ ਦੀ ਕਸਮ ਯਾਰ ਮੈਂ ਉਹਨੂੰ ਕਹਿ ਰਿਹਾ ਕਿ ਇਹ ਗੱਲ 6 ਮਿੰਟ ਦੀ ਹੋਵੇ, ਇਹ 6 ਸਕਿੰਟ ਦੀ ਹੋਵੇ। ਜਦੋਂ ਤੂੰ ਪੋਸਟ ਨੱਪ ਦਿੱਤੀ ਨਾ, ਉਹ ਗਲਤ ਹੋ ਗਿਆ। ਸਮਝ ਆ ਰਹੀ? ਹੁਣ ਗੱਲ ਮੈਂ ਕਰਦਾ ਵਾਂ ਪ੍ਰੀਤ, ਭਾਜੀ ਉਹਨੇ ਮਾਜ਼ਰਤ ਕਰ ਲਈ ਆ, ਮਾਜ਼ਰਤ ਕਰ ਲਈ ਉਹਨੇ। ਬਸ ਕਰ ਲਈ ਯਾਰ, ਉਹ ਵੀ ਕਰ ਲੇਗਾ ਬਾਅਦ ਚ। ਕਰ ਲੈ, ਮੈਂ ਨਹੀਂ ਕਬੂਲ ਕੀਤੀ ਬਸ। ਚਲੋ ਜੀ ਤੁਸੀਂ ਜੋ ਅੱਛਾ ਮੇਰੀ ਗੱਲ ਸੁਣੋ। ਮੈਂ ਕਰਾਂਗਾ ਮੈਂ ਤੇਰਾ ਫਰੀਦ ਸਾਹਿਬ ਪਿਸ਼ਤੀ ਜੀ ਨੂੰ ਤਾਂ ਮੈਂ ਨਹੀਂ ਛੱਡਣਾ ਉਸਤਾਦ ਜੀ। ਉਹਨੂੰ ਨਹੀਂ ਮੈਂ ਛੱਡਣਾ। ਮੈਨੂੰ ਤਾਂ ਲਿਖਣਾ ਵੀ ਨਹੀਂ ਆਉਂਦਾ। ਇਹਨੇ ਮੈਨੂੰ ਉਸਤਾਦ ਜੀ ਇੰਨਾ ਇਮੋਸ਼ਨਲ ਕੀਤਾ। ਇਹਨੇ ਕਿਹਾ ਯਾਰ ਸਾਡੇ ਫੋਤਗੀ ਹੋ ਗਈ। ਮੈਂ ਕਿਹਾ ਕੀ ਹੋਇਆ ਯਾਰ? ਮੈਨੂੰ ਉਸਤਾਦ ਜੀ ਦੇ ਅੱਬੂ ਬਿਮਾਰ, ਮੈਨੂੰ ਪਿਛਲੇ ਦਿਨ ਹੀ ਕਹਿ ਰਹੇ ਸੀ ਉਹਨਾਂ ਦਾ। ਕਹਿੰਦੇ ਸੀ ਭਾਈ ਫਲਕ ਕੋ ਲੈ ਲਾ। ਮੈਨੂੰ ਹੁਣ ਮੈਨੂੰ ਚਾਹੀਦਾ ਸੀ ਤੁਹਾਡਾ ਮੋਬਾਈਲ ਤੇ। ਬਹਰਹਾਲ ਦੇਖੋ ਗੱਲ ਸੁਣੋ, ਤੁਸੀਂ ਜੋ ਵੀ ਕੀਤਾ ਪੋਸਟ ਉਹ ਫੇਕ ਸੀ ਨਾ, ਝੂਠ ਕੀਤਾ ਨਾ ਤੁਸੀਂ। ਉਹ ਜੋ ਕਹਿੰਦਾ ਉਹ ਸਾਬਤ ਕਰੋ ਵੀ ਝੂਠ। ਹਾਂ ਸਾਬਤ ਕਰ। ਮੈਂ ਤੁਹਾਨੂੰ ਦੱਸਣਾ, ਮੈਂ ਨਾ ਉਹ ਵੀ ਚੀਜ਼ਾਂ ਕਰਦੇ ਆ। ਇੱਕ ਤੇ ਜਿਹੜਾ ਬੰਦਾ ਕਸਮਾਂ ਖਾਣ ਵਾਲਾ, ਇਹ ਤੇ ਉਹ ਝੂਠਾ ਹੁੰਦਾ। ਆਪੇ ਹੀ ਬਕਵਾਸ ਇੱਥੇ ਬਹਿ ਕੇ ਨੇ ਪਿਛਲੇ ਕੱਲ ਵਾਲੇ ਸ਼ੋਅ 'ਚ ਕੀਤੀ ਆ ਕਿ ਦੂਜੀ ਦਾ ਜ਼ਿਕਰ ਕਰਿਆ ਕਰੋ ਪਹਿਲਾਂ। ਇਹਨੇ ਆਪੇ ਹੀ ਬਕਵਾਸ ਯਾਰ ਜਦੋਂ ਤੁਸੀਂ ਮੇਰੀ ਗੱਲ ਸੁਣੋ, ਤੂੰ ਨਾਲ ਸਾਡੇ ਰਲਿਆ ਨਹੀਂ, ਫਿਰ ਤੂੰ ਦੂਜੀ ਨਹੀਂ ਕਹੀ ਉਸਤਾਦ ਜੀ। ਫਿਰ ਮੈਂ ਗੱਲ ਕਰਦਾ ਕਹਿੰਦਾ ਦੂਜੀ। ਮੈਂ ਕਿਹਾ ਆਹੋ। ਅੱਜ ਤੋਂ ਬਾਅਦ ਮੇਰੀ ਗੱਲ ਸੁਣ ਲਓ। ਗੱਲ ਇਹ ਆ ਫਰੀਦ ਸਾਹਿਬ, ਅੱਜ ਤੋਂ ਬਾਅਦ ਕੋਈ ਐਸੀ ਗੱਲ ਨਹੀਂ ਕਰਨੀ ਕਿ ਸਾਡੇ ਇੱਥੇ ਸ਼ੁਗਲ ਦੀ ਵਜ੍ਹਾ ਤੋਂ ਬਾਹਰ ਕਿਸੇ ਨੂੰ ਪ੍ਰੋਬਲਮ ਆਵੇ। ਜਿਵੇਂ ਕਿ ਇਹਦਾ ਮੁੰਡਾ ਹੋ ਗਿਆ, ਤੁਹਾਡਾ ਪ੍ਰੋਬਲਮ ਹੋ ਗਿਆ, ਤਨਖਾਹ ਵਾਲੀ ਗੱਲ ਹੋ ਗਈ। ਇੱਕ ਮਿਸਾਲ ਆ, ਹੁਣ ਇਹਦੇ ਮੁੰਡੇ ਨੂੰ ਹੋ ਗਿਆ, ਜਾਂ ਕਿਸੇ ਦੇ ਭਰਾ ਨੂੰ, ਇਹਦੇ ਮੈਂ ਭਰਾ ਨੂੰ ਕਹਿਤਾ, ਜਾਂ ਇਹਦੇ ਭਰਾ ਨੂੰ ਕਹਿਤਾ, ਜਾਂ ਤੇਰੇ ਮੁੰਡੇ ਨੂੰ ਕਹਿਤਾ, ਉਹ ਬਾਹਰ ਲੋਕਾਂ ਨੂੰ ਹੋ ਸਕਦਾ ਉਹਨਾਂ ਵਿਚਾਰਿਆਂ ਨੂੰ ਫੇਸ ਕਰਨਾ ਪੈਂਦਾ ਹੋਵੇ। ਹਾਂਜੀ, ਇਹ ਵੀ ਕਹਤਾ ਵੀ ਤੇਰੇ ਕੋਲ ਆਈਫੋਨ ਵਾ ਤੇ ਬੈਗ 'ਚ ਇੰਨੇ ਪੈਸੇ ਲੈ ਕੇ ਹਾਂ ਉਹ ਜੋ ਵੀ ਐਵੇਂ ਕਹਤਾ ਮੁੰਡਾ ਨਸ਼ਾ ਕਰਦਾ, ਫਲਾਣਾ ਇੰਜ ਵਾ, ਫਲਾਣਾ ਇੰਜ ਵਾ। ਤੇਰਾ ਦਿਮਾਗ ਠੀਕ ਆ। ਮੈਂ ਸਾਰੀ ਗੱਲ ਕਰ ਰਿਹਾ, ਮੈਂ ਟੋਟਲ ਗੱਲ ਕਰ ਰਿਹਾ ਕਿ ਤੁਸੀਂ ਉਹਨੂੰ ਕਹਾਂ ਜੀ ਤੇਰਾ ਮੁੰਡਾ ਆਈਸ ਪੀਂਦਾ। ਹੁਣ ਉਹਨੂੰ ਕੋਈ ਬਾਹਰ ਦਿਲ ਕਰੇ ਤੇ ਉਹਨੂੰ ਕਵੇ ਕਿ ਸੇਲ ਸਾਜੀ ਉਹ ਰੋਇਆ ਬਕਦਾ। ਅੱਛਾ, ਤੇ ਮੇਰੇ 3-4 ਵਾਰੀ ਬੰਦੇ ਆਲੇ ਦੁਆਲੇ ਫਿਰਦੇ ਰਹੇ। ਮੈਂ ਕਿਹਾ ਤੁਹਾਨੂੰ ਵੀ ਮੈਨੂੰ ਆਈਫੋਨ ਦਾ, ਇਹਨਾਂ ਨੇ ਸ਼ੋਅ 'ਚ ਕਿਹਾ ਵੀ ਇਹਦੇ ਬੈਗ 'ਚ ਆਈਫੋਨ ਹੁੰਦਾ। ਮੇਰੇ ਜੇ ਬੈਗ ਦੇ ਵਿੱਚ ਆਈਫੋਨ ਹੁੰਦਾ ਤੁਸੀਂ ਸ਼ੋਅ ਦੇ ਦੌਰਾਨ ਇਹਨੇ ਕਹਿੰਦਾ ਸਹੇਲ ਦੀ ਅੰਮੀ ਲੱਗ ਰਹੀ ਆ ਇਹਦੇ। ਹੁਣ ਮੇਰੀ ਗੱਲ, ਮੈਂ ਹੁਣ ਗੱਲ ਇਹੀ ਮੁਕਾਣੀ ਹੈ ਗੱਲ ਇਹ ਮੁੱਕਣ ਕਿ ਤੁਸੀਂ ਉਹਨੂੰ ਗੱਲ ਕੀਤੀ। ਸਰ ਗੱਲ ਇਹ ਹੈ ਕਿ ਉਹਨਾਂ ਦੀ ਇਹ ਆਲਾ ਜ਼ਰਫੀ ਆ, ਉਹਦਾ ਮੁੰਡਾ ਦਿਲ ਕਰੇ ਆ ਕੇ ਤੈਨੂੰ ਪ੍ਰੋ ਦੇਵੇ ਕਿ ਭਾਈ ਮੈਂ ਕਿਸ ਤੇ ਵੀ ਇੰਜ ਦਾ। ਹਾਂ ਮੈਨੂੰ ਕਿਉਂ ਪ੍ਰੋ ਦੇਵੇ? ਯਾਰ ਤੂੰ ਹੀ ਕਿਹਾ ਨਾ ਸੇਲ ਆਈਸ ਪੀਂਦਾ।
ਉਸਤਾਦ ਜੀ ਤੇ ਮੇਰਾ ਭਰਾ ਆ ਕੇ ਇਹਨਾਂ ਨੂੰ ਪਰੋ ਦੇਵੇ ਕਿ ਮੇਰੇ ਭਰਾ ਦੇ ਬਾਰੇ ਤੂੰ ਕਹਿਣ ਡਿਆ ਵਾ ਕਿ ਓਏ ਉਹਦੇ ਚ ਇੰਨੀ ਹਿੰਮਤ ਹੈ ਵਾ, ਤੁਹਾਡੇ ਪੂਰੇ ਖਾਨਦਾਨ ਚ ਇੰਨੀ ਹਿੰਮਤ ਹੈ ਵਾ। ਯਾਰ ਮੇਰਾ ਤੇ ਕੱਲਾ ਮੁੰਡਾ ਹੀ ਨਹੀਂ, ਤੁਸੀਂ ਭਾਰ ਉਹਦਾ ਚੁੱਕ ਸਕਦੇ। ਕਿਹੜਾ ਉਹ ਲੱਲੀ ਜਿਹੜਾ ਨਾ ਯਾਰ ਉਹਨੂੰ ਫੇਰ ਲੜਾਈ ਯਾਰ ਬਕਵਾਸ ਨਾ ਉਸਤਾਦ ਜੀ ਤੇ ਫਿਰ ਉਹ ਗੱਲ ਮੈਨੂੰ ਸਹੀ ਕਰੇ ਨਾ। ਉਹਨੇ ਫੇਰ ਲੜਾਈ ਪਵਾ ਦੇਣੀ। ਉਹ ਲੱਲੀ ਮੁੰਡਾ ਨਹੀਂ, ਉਹ ਮਹੱਲੇਦਾਰ ਆ ਸਾਡਾ। ਅੱਛਾ ਤੂੰ ਲੱਲੀ ਯਾਰ, ਮੈਂ ਲੱਲੀ ਦੋ ਕੁ ਦਿਨ ਰਹਿਣ ਦੇ ਮੇਰੇ ਕੋਲ, ਫਿਰ ਲੱਲੀ ਯਾਰ ਲੱਲੀ ਨੀਗਾ, ਉਹ ਲੱਲੀ ਦਾ ਬਾਲ ਆ। ਓਏ ਲੱਲੀ ਲੱਲੀ ਜਾਣ ਦੁੱਖ ਲੱਖ ਤੇ ਕਰੋੜ ਵੇ। ਠਹਿਰ ਜਾ ਕੇ ਗੱਲ ਇਹ ਆ ਭੈਣ ਕਿ ਨੈਕਸਟ ਟਾਈਮ ਨਾ ਤੁਸੀਂ ਐਸੀ ਗੱਲ ਨਹੀਂ ਕਰਨੀ, ਆਪਣੀ ਜ਼ਾਤ ਤੱਕ ਰਹਿ ਕੇ ਕਰੋ ਜੋ ਕਰਨਾ। ਮੈਂ ਮੋਬਾਈਲ ਫਰੀਦ ਭਾਈ ਨੂੰ ਕਾਲ ਕਰਕੇ ਦੇ ਦਿੱਤਾ, ਇਹਨਾਂ ਨੇ ਲਿਖ ਕੇ ਮੈਨੂੰ ਉਦੋਂ ਦੇ ਬੋਲੀ ਜਾਂਦੇ ਤੇ ਤੂੰ ਲੈ ਕੇ ਕਿਉਂ ਲੈ ਕੇ ਤੇ ਤੂੰ ਐ ਫੌਤਗੀ ਦਾ ਤੇ ਬਹਾਨਾ ਗਲਤੀ ਇਹਨਾਂ ਦੀ ਹੈ ਨਾ, ਮੇਰੇ ਨਾਲ ਤੇ ਬੋਲਣਾ ਬਣਦਾ ਹੀ ਨਹੀਂ। ਕਿਉਂ? ਉਸਤਾਦ ਜੀ ਐ ਕੈਸੀ ਲੌਜੀਕ ਆ? ਮੈਂ ਫੋਨ ਕਰਕੇ ਫਰੀਦ ਭਾਈ ਨੂੰ ਕਿਹਾ ਉਹਨਾਂ ਨੂੰ ਦੇ ਦਿਓ, ਇਹਨਾਂ ਨੇ ਵੀ ਉੱਪਰ ਕੁਝ ਲਿਖ ਉਹ ਤਾਂ ਯਾਰ ਤੇ ਇਹਨੇ ਤੂੰ ਲੈਣ ਕਿਉਂ ਗਿਆ ਝੂਠ ਬੋਲ ਕੇ? ਤੇਰੀ ਕਿਹੜੀ ਤੂੰ ਝੂਠ ਨਹੀਂ ਬੋਲਿਆ ਜਾ ਕੇ ਤੂੰ? ਮੁਕਰਨ ਨੇ ਆ ਤੂੰ ਹੁਣ ਕਿੱਡਾ ਤੂੰ ਆਪਣੇ ਆਪ ਨੂੰ ਲਾ ਕੇ ਤੇ ਤੂੰ ਉੱਤੇ ਪਾਉਨੇ ਗੇਮ ਖੇਲਣ ਦੇ ਸੀ, ਕਹਿੰਦੇ ਖਲੋ ਜਾ ਜੋ ਮਰਜ਼ੀ ਖੇਲਣ ਦੇ, ਤੇਰੀ ਕਿਹੜੀ ਫੌਤਗੀ ਹੋਈ ਦੱਸ? ਲੋ ਤੇ ਮੈਂ ਅਰਜੈਂਟ ਫੋਨ ਕਰਨਾ ਸੀ। ਜ਼ਮੀਰ ਮਰ ਗਿਆ ਤੇਰਾ। ਲੋ ਜੀ ਉਸਤਾਦ ਜੀ ਮੈਂ ਆਪਣਾ ਵੀ ਇਹਦਾ ਕਿੰਨੀਆਂ ਗੱਲਾਂ ਦੱਸਾਂ, ਜੇ ਹੁਣ ਲੜਾਈ ਕਰਨੀ ਇਹਨੂੰ ਕਿ ਬਾਹਰ ਆ ਜਾਵੇ। ਲੇਕਿਨ ਉਸਤਾਦ ਜੀ ਲਾਲੇ ਨੂੰ ਕਹਿਣ ਦਾ ਕੀ ਮਤਲਬ ਹੈ ਕਿ ਜਿਹੜੀ ਕਿਸ਼ਤ ਗੱਡੀ ਦੀ ਉਹ ਫਰੀਦ ਕੋਲੋਂ ਲੈਣੀ। ਹੁਣ ਲਾਲਾ ਜੀ ਹਾਂ ਇਹਦੇ ਚ ਕੋਈ ਤੀਸਰਾ ਬੰਦਾ ਤੇ ਨਹੀਂ, ਤੇਰਾ ਘਰ ਪੁੱਤਰ ਭਰਾ ਭੈਣ ਮਾਂ ਤੇ ਨਹੀਂ ਨਾ ਹੈਗੀ ਇਹਦੇ ਚ। ਉਸਤਾਦ ਜੀ ਮੈਂ ਤੇਰੀ ਹੈ ਨਾ- ਉਹਦੇ ਤੇ ਕੀ ਕੀਤਾ? ਇੱਕ ਮੇਰੀ ਗੱਲ, ਹਮੇਸ਼ਾ ਗੁੱਸਾ ਕਹਿੰਦੇ ਕਮਜ਼ੋਰ ਤੇ ਹੁੰਦਾ, ਤਗੜੇ ਤੇ ਨਹੀਂ ਹੁੰਦਾ। ਉਹ ਮੇਰਾ ਤਗੜਾ ਬਣਾ ਤੇ ਇਸ ਲਈ ਤੁਸੀਂ ਉਹਨੂੰ ਕੁਝ ਨਹੀਂ ਕਹਿੰਦੇ ਪਏ। ਭਾਜੀ ਤਗੜਾ ਨਹੀਂ, ਅਸੀਂ ਸਿਰਫ ਤੈਨੂੰ ਢਿੱਲ ਦਿੱਤੀ ਆ, ਠੀਕ ਹੈ ਨਾ। ਭਰਜਾਈ ਨੂੰ ਤੂੰ ਕਾਂਟੇ ਕੁੰਡੇ ਇਹ ਉਹ, ਮੈਨੂੰ ਨਹੀਂ ਪਤਾ ਤੂੰ ਕਿੱਥੇ ਜ਼ੇਵਰ ਬਣਵਾ ਕੇ ਦਿੱਤਾ। ਉਸਤਾਦ ਫੁਆਦ ਦੇ ਕੋਲੋਂ ਜ਼ੇਵਰ ਬਣਵਾ ਕੇ ਦਿੱਤਾ, ਮੈਨੂੰ ਨਹੀਂ ਪਤਾ ਉਸਤਾਦ ਜੀ। ਅਸੀਂ ਜੇ ਮਾਤਰੇ ਮੈਂ ਮਾਰ ਦੇਣੀ, ਮੈਂ ਸੀਰੀਅਸ ਕਰਨੇ ਜੋ ਮੈਂ ਜੇ ਫੋਲ ਦਿੱਤਾ ਤਾਂ ਕਸਮ ਵਾਲੀ ਗੱਲ ਕਈ ਘਰ ਉਜੜ ਨਹੀਂ। ਮੈਂ ਜਰਮਨ ਕਹਿਣ ਡਿਆ ਵਾਂ, ਠੀਕ ਹੈ ਨਾ। ਫੁਆਦ ਦੇ ਕੋਲ ਜ਼ੇਵਰ ਕਿਹਨੂੰ ਬਣਵਾ ਕੇ ਦਿੱਤਾ ਤੂੰ? ਚੈਨ ਯਾਰ ਤੁਹਾਡੇ ਐਕਟ ਲਈ ਕਲੈਪ, ਫੈਸਲ ਦੇ ਕਲੈਪ ਨਹੀਂ, ਕਿਹੜਾ ਐਕਟ ਕਰ ਰਿਹਾ? ਐਕਟ ਬਹੁਤ ਅੱਛਾ ਕੌਣ ਐਕਟ ਕਰ ਰਿਹਾ? ਇਹੋ ਹੀ ਤੇ ਗੱਲ ਹੈ ਨਾ। ਮੈਂ ਕਸਮ ਵਾਲੀ ਗੱਲ ਮੈਂ ਮਾਰ ਦੇਣੀ ਇਹਦੇ ਚ ਕਹੋ ਕਸਮ ਕਿ ਮੈਂ ਐਕਟ ਨਹੀਂ ਕਰ ਰਿਹਾ। ਜਾ ਫਵਾਦ ਜਿਹੜਾ ਆਪਣਾ ਉਹ ਤਾਈ ਸੁਨਿਆਰਾ ਇਹਨੇ ਚੈਨ ਲਾ ਕੇ ਇਹਨੂੰ ਕੋਈ ਕਸਮ ਖਾ ਕੇ ਦੱਸੇ ਕਿ ਕਿਹਨੂੰ ਬਣਵਾ ਕੇ ਦਿੱਤਾ। ਅੱਛਾ ਠੀਕ ਆ, ਲੇਕਿਨ ਮੇਰਾ ਨਾ ਦੱਸੀ। ਤੁਸੀਂ ਵੀ ਬਣਵਾਏ? ਹਾਏ ਹਾਏ ਪਤਾ ਤਾਈ ਨਹੀਂ ਗੱਲਾਂ ਤਾਣੀ ਵਿਗੜੀ ਹੋਈ ਹੈ ਪਰਦਾ ਫਰੀਦ ਫੈਸਲ ਜਾਣਦੇ ਹੁਣ ਇਹਦਾ ਮਤਲਬ ਨਹੀਂ ਉਹਨੇ ਇੱਕ ਗਲਤੀ ਕਰ ਲਈ ਤੇ ਤੂੰ ਹੁਣ ਟੋਟਲੀ ਸਿੱਤਰੀ ਸਵਾਰੀ ਮੇਰੀ ਭੈਣ ਨੂੰ ਦਵੇ, ਮੇਰੀ ਭਰਜਾਈ ਨੂੰ ਜਾ ਉਹ ਤੇਰੀ ਭੈਣ ਨੂੰ ਕੀ ਕਹਿੰਨੇ? ਕੁਛ ਨਹੀਂ, ਕੁਝ ਵੀ ਨਹੀਂ ਕਿਹਾ, ਸਾਡੀ ਵੀ ਭੈਣ ਆ। ਪਰ ਗੱਲ ਇਹ ਹੈ ਕਿ ਇਹ ਗੱਲ ਗਲਤ ਆ। ਉਹਦੀ ਵਜ੍ਹਾ ਇਹ ਹੈ ਕਿ ਅਸੀਂ ਕਿਉਂਕਿ ਫਿਲਮ ਦੀ ਕਰਦੇ ਕਰਦੇ ਤੁਸੀਂ ਵੀ ਨਹੀਂ ਸਾਨੂੰ ਰੋਕਦੇ, ਤੁਸੀਂ ਵੀ ਐ ਬਣ ਕੇ ਉੱਥੇ ਮਜ਼ਾ ਲੈਂਦੇ ਰਹਿੰਦੇ ਆ। ਸਾਨੂੰ ਰੋਕਿਆ ਕਰੋ, ਗੁੱਸੇ ਦੇ ਨਾਲ ਰੋਕਿਆ ਕਰੋ ਕਿ ਖਬਰਦਾਰ ਆ ਗੱਲ ਕੀਤੀ ਆ ਕੀਤੀ। ਬੈਗ ਆਰਾਮ ਨਾਲ ਵੇਖਦੇ ਰਹਿੰਦੇ ਤੁਸੀਂ ਵੀ। ਤੇ ਉਹ ਜਿਹੜੇ ਬੈਗ ਫੋਲਦਾ ਉਹ ਵੀ ਦੱਸ। ਬਕਵਾਸ ਬੰਦ ਕਰ। ਗੱਲ ਬੈਗਾਂ ਦੀ ਨਹੀਂ, ਬੈਗ ਫੋਲੇ ਫਰੀਦ ਨੂੰ ਜੋ ਮਰਜ਼ੀ ਕਵੇ, ਆਪਣੀ ਜ਼ਾਤ ਤੱਕ ਸ਼ੁਗਰ ਮੇਲਾ ਕਰੋ। ਇਹ ਕੀ ਗੱਲ ਹੋਈ ਵੀ ਤੁਸੀਂ ਇਦਾਂ ਦੇਖਣਾ? ਹਾਂ ਇਹ ਨਹੀਂ ਸਹੀ। ਬਾਕੀ ਉਹ ਜਿਹੜੀ ਸੀ ਨਾ ਸੋਹਣੀ ਵਾਲੀ ਗੱਲ ਵੀ ਬਹੁਤ ਸੋਹਣੀ, ਉਹ ਮੈਂ ਤਸਵੀਰ ਵੇਖ ਲਈ, ਉਹ ਕੱਖ ਨਹੀਂ। ਫੇਲ ਹਾਂ ਉਹ ਐਵੇਂ ਹੀ ਹੈ। ਉਹ ਯਾਰ ਮੈਂ ਫਿਲਟਰ ਫੋਲਡਰ ਲਾ ਕੇ ਐਵੇਂ ਇੰਜ ਉਸਤਾਦ ਜੀ ਮੈਂ ਉਹ ਟਿਕਟੌਕ ਤੇ ਮੈਂ ਤਸਵੀਰ ਮੇਰੇ ਘਰ ਨੂੰ ਖਰਾਬ ਨਾ ਕਰੋ ਉਸਤਾਦ ਜੀ, ਤੁਸੀਂ ਨਾਲ ਹੁਣ ਤੂੰ ਗੱਲ ਚੁੱਪ ਕਰ ਜਾ। ਤੂੰ ਕਿਉਂ ਦਲੀਲਾਂ ਦੇ ਰਿਹਾ? ਫਿਰ ਜਦੋਂ ਤੂੰ ਝੂਠ ਬੋਲਦਾ ਸਾਨੂੰ ਤਕਲੀਫ ਹੁੰਦੀ ਹੈ। ਓ ਯਾਰ ਕੋਈ ਨਹੀਂ, ਉਹ ਟਿਕਟੌਕ ਤੇ ਮੈਂ ਤਸਵੀਰ ਵੇਖੀ, ਮੈਂ ਸੇਵ ਕਰ ਲਈ। ਇਹਨਾਂ ਨੇ ਕਿਹਾ ਜੀ ਉਹ ਫਰੀਦ ਨਾਲ ਤਲਕ ਤੇ ਯਾਰ ਚਲੋ ਜੀ ਮਕਾਓ। ਅੱਜ ਤੋਂ ਬਾਅਦ ਫਰੀਦ ਸਾਹਿਬ ਦੇਖੋ, ਛੋਟੀਆਂ ਛੋਟੀਆਂ ਬੱਚੀਆਂ ਬੱਚੇ ਤੁਹਾਡਾ ਸ਼ੋਅ ਦੇਖਦੀਆਂ, ਗੱਲਾਂ ਬਹੁਤ ਬਹੁਤ ਗਲਤ ਨੇ, ਠੀਕ ਹੈ ਨਾ? ਕੌਣ ਕਰਦਾ? ਨਹੀਂ ਜਿਹੜਾ ਵੀ ਕਰਦਾ ਅੱਜ ਤੋਂ ਬਾਅਦ ਨਹੀਂ ਕਰਨੀਆਂ। ਜਿਹੜਾ ਜਿੰਨੀਆਂ ਹੋ ਗਈਆਂ ਵਿੱਚ ਹੀ ਮੈਂ ਵੀ ਸਾਰੇ ਤੇ ਗਲਤ ਕਰਨੇ। ਅੱਜ ਤੋਂ ਬਾਅਦ ਨੀਚ ਐਂਡ ਕਲੀਨ ਕਾਮੇਡੀ ਕਰਨੀ। ਠੀਕ ਹੋ ਗਿਆ, ਠੀਕ ਹੈ ਜੀ। ਉਹ ਤੇ ਕਰਨ ਦਾ ਨੀਚੇ ਨਿਕਲੀ ਸਹੀ ਹੋ ਗਿਆ। ਤੇ ਉਸਤਾਦ ਜੀ ਕੋਈ ਮੈਨੂੰ ਕਿਸੇ ਦੀ ਮਾਂ ਨੂੰ, ਭੈਣ ਨੂੰ, ਪੁੱਤਰ ਨੂੰ ਇਹ ਗੱਲ ਨਹੀਂ ਕਰਨੀ, ਸ਼ੁਗਲ 'ਚ ਵੀ ਨਹੀਂ ਕਰਨੀ। ਤਨਖਾਹ ਜਿਹੜੀ ਆ ਉਹ ਮੈਂ ਉਹ ਵੀ ਮੈਂ ਨਹੀਂ ਕਰਾਂਗਾ। ਨਹੀਂ ਉਹ ਭਾਈ ਉਹ ਸ਼ੁਗਲ ਲੱਗਦਾ ਕੋਈ 2-2 ਲੱਖ ਤਨਖਾਹ ਨਹੀਂ ਗੀ, ਨਾ ਕੋਈ ਏਡੀ 4-4 ਲੱਖ ਆ। ਮੈਂ ਮਜ਼ਾਕ ਕਰਦਾ ਨਾ, ਐਵੇਂ ਉਹ ਮੈਨੂੰ ਦੱਸ ਰਿਹਾ, ਕਹਿੰਦਾ ਰਾਤੀ ਇੱਕ ਆ ਗਈ ਸਾਡੇ ਘਰ ਬੁੱਢੀ, ਕਹਿੰਦੀ ਤੂੰ 2 ਲੱਖ ਰੁਪਏ ਲੈਣਾ, ਮੈਨੂੰ ਵਿੱਚੋਂ ਇੰਨਾ ਆ ਹੀ ਲੈ ਦੇ ਚੀਜ਼ਾਂ। ਤੇ ਗੱਲ ਗਲਤ ਆ, ਲੇਕਿਨ ਜਿੰਨੀ ਕਿ ਤੇਰੀ ਹੈਗੀ ਨਾ, ਮੇਰੀ ਇੰਨੀ ਕੋਹਿਨੂਰ ਟੀਵੀ ਤੇ ਸੀ ਤੇ ਮੈਂ ਵਿੱਚੋਂ ਕਾਫੀ ਲੋਕਾਂ ਨਾਲ ਮਦਦ ਕਰ ਦੇਣਾ। ਨਹੀਂ ਇਹ ਮੈਂ ਜੈਨੂਇਨ ਗੱਲ ਕਰਦਾ। ਤੁਸੀਂ ਹੱਲੇ ਚੇਦੇ ਤੋਂ ਉਸਤਾਦ ਜੀ, ਕੱਲ ਇੱਕ ਬਜ਼ੁਰਗ, ਮੈਂ ਕੋਹਿਨੂਰ ਟੀਵੀ ਤੇ 8 ਸ਼ੋਅ ਚਾਚੇ ਬੂਟੇ ਦੇ ਡੱਬ ਕਰਦਾ ਸਾਂ, ਰਾਤ ਦਿਨ ਉੱਥੇ ਰਹਿਣਾ ਸਾਂ। ਖੁਦਾ ਦੀ ਕਸਮ ਇਹਦੇ ਨਾਲੋਂ ਫਿਰ ਵੀ ਮੇਰੀ ਤਨਖਾਹ ਘੱਟ ਸੀ ਜਿੰਨੀ ਇਹਦੀ ਹੈ ਉਸਤਾਦ ਜੀ। ਲੇਕਿਨ genuine ਗੱਲ ਅੱਜ ਦੇ ਦੌਰ ਨਾਲ ਜਿਹੜੀ ਮਹਿੰਗਾਈ ਚੱਲ ਰਹੀ, ਸੀਟ 272 ਰੁਪਏ ਤੇਲ ਸੀ ਉਦੋਂ। ਚਲੋ ਜੀ ਅੱਛਾ ਠੀਕ ਹੈ। ਆਟਾ ਜਿਹੜਾ 1200 ਰੁਪਏ। ਚਲੋ ਜੀ ਡਬਲ ਲਾ ਲਓ, ਤੇਰੇ ਨਾਲੋਂ ਡਬਲ ਹੋ ਗਈ, ਅੱਜ ਡਬਲ ਹੋ ਗਈ ਹਾਂ ਤੇ ਫਿਰ ਵੀ ਦੇਖ ਨਾ। ਸਰ ਮੇਰੀ ਗੱਲ ਸੁਣੋ, ਤੁਸੀਂ ਸਿਰਫ ਮੇਰੇ ਬੱਚਿਆਂ ਦੇ ਖਰਾਜਾਤ ਵੇਖ ਲਓ ਨਾ, 22 ਤੋਂ 25000 ਰੁਪਏ ਬੱਚਿਆਂ ਦਾ। ਤੂੰ ਨਾ ਜ਼ਿਕਰ, ਫਿਰ ਅਸੀਂ ਬੱਚਿਆਂ ਨਾਲ ਜਾਵਾਂਗੇ, ਫਿਰ ਗੱਲ ਵਧੇਗੀ। ਓਕੇ ਅੱਛਾ ਕੱਲ ਅੱਜ ਦੀ ਗੱਲ ਤੁਸੀਂ ਸੁਣ ਲਓ। ਕੱਲ ਰਾਤੀ ਬਜ਼ੁਰਗ ਇੱਕ ਟੱਕਰੇ ਨੇ ਤੇ ਛਾਪਰ ਝੁਗਣ ਦੇ ਨੇ ਤੇ ਮੇਰੇ ਤਰਸ ਇੰਨਾ ਆਇਆ। ਮੈਂ ਕਿਹਾ ਯਾਰ ਬਾਬਾ ਜੀ, ਇਸ ਉਮਰ 'ਚ ਤੁਸੀਂ ਛਾਪਰ ਦੀ ਗਰਾਊਂਡ ਜਦੋਂ ਮੁੜਦੇ ਆ
ਮੈਂ ਬਾਬਾ ਜੀ ਦੇ ਕੋਲ ਗਿਆ ਵਾਂ ਤੇ ਮੈਂ ਉਹਨਾਂ ਨੂੰ ਵੇਖਿਆ, ਮੈਂ ਸ਼ਵਾਰਮਾ ਇਹਨਾਂ ਉਹਨਾਂ ਨੇ ਕਿਹਾ ਬਾਬਾ ਜੀ ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ। ਉਹਨੇ ਕਿਹਾ ਬੇਟੇ ਮਿਹਰਬਾਨੀ, ਕਹਿੰਦਾ ਤੁਸੀਂ ਬਹਿ ਜਾਓ। ਸਾਰੇ ਚੁੱਕ ਕੇ ਇਹਨੇ ਫੜਾਤੇ ਨੇ, ਕਹ ਲਓ ਜੀ ਨਹੀਂ ਇਹ ਆਪ ਚੁਗਣ ਲੱਗ ਪਿਆ, ਕਹ ਲਓ ਫੜੋ। ਮੈਂ ਉਸਤਾਦ ਜੀ ਮੈਂ ਬੈਠਾ ਸ਼ਵਾਰਮਾ ਖਾਣ ਡਿਆ ਸੀ, ਮੈਂ ਇੱਕ ਸਾਈਡ ਤੇ ਬਹਿ ਕੇ ਤੇ ਇੰਨਾ ਰੋਇਆ ਤੇ ਮੈਂ ਰੋ ਕੇ ਨਾ ਤੇ ਮੈਂ ਉੱਠ ਕੇ ਨਾ ਤੇ ਮੈਂ ਬਾਬਾ ਜੀ ਦੇ ਕੋਲ ਗਿਆ ਤੇ ਮੈਂ ਕਿਹਾ ਬਾਬਾ ਜੀ ਤੁਸੀਂ ਮੇਰੇ ਲਈ ਕੋਈ ਖਿਦਮਤ ਹੁਕਮ। ਕਹਿੰਦੇ ਪੁੱਤ ਕੁਛ ਨਹੀਂ, ਬਸ ਮੈਨੂੰ ਕੋਈ ਥੋੜੇ ਪੈਸੇ ਨਜ਼ਰ ਨਿਆਜ਼। ਤੇ ਉਹ ਮੇਰੇ ਦਿਲ 'ਚ ਐਸਾ ਦਰਦ ਉੱਠਿਆ ਕਿ ਮੈਂ ਛਾਪਰ ਜਿਹੜਾ ਉਹਨਾਂ ਨੇ ਭਰਿਆ ਸੀ ਨਾ ਮੈਂ ਸਾਰਾ ਫਿਰ ਗਲਾ। ਚੰਗੀ ਭਾਈ ਨੇਕੀ ਦਾ ਯਾਰ ਜਜ਼ਬਾ। ਨਾਜ਼ਰੀਨ ਤੁਸੀਂ ਵਿਗਾੜਿਆ, ਕਸਮੇ ਤੁਸੀਂ ਵਿਗਾੜਿਆ। ਜੇ ਤੁਸੀਂ ਜਿਹੜੇ ਵੱਡੇ ਜਿਵੇਂ ਘਰ ਦੀ ਦਾਦੀ ਨਹੀਂ ਤੇ ਪਤਾ ਕਹਿੰਦਾ ਦਾਦੀ ਨੂੰ ਪਤਾ ਕਹਿੰਦਾ ਦਾਦਾ, ਇਹ ਤੁਸੀਂ ਵਿਗਾੜਿਆ ਇਹਨੂੰ, ਇਹ ਸਾਰਾ ਤੁਸੀਂ ਵਿਗਾੜਿਆ, ਤੁਹਾਡੇ ਲਾੜ ਪਿਆਰ ਨੇ ਵਿਗਾੜਿਆ ਗੱਲ। ਪਰ ਅੱਜ ਤੋਂ ਬਾਅਦ ਇਦਾਂ ਦੀ ਪਰ ਐਡੀਟਰ ਜਿਹੜਾ ਨਾ ਸਾਡਾ, ਉਹਨੂੰ ਵੀ ਮੈਂ ਕਹਿ ਰਿਹਾ ਕੋਈ ਇਦਾਂ ਦੀ ਗੱਲ ਹੋਵੇ ਇਹਦਾ ਮੁੰਡਾ ਨਸ਼ਾ ਕਰਦਾ, ਇਹਦੀ ਬੁੱਢੀ ਇਦਾਂ, ਉਹ ਤੂੰ ਬਗੈਰ ਦੱਸਿਓ ਪੁੱਛਿਓ ਕੱਟ ਦੇਣੇ ਆ, ਠੀਕ ਆ? ਔਰ ਕੱਟ ਕੇ ਡਿਲੀਟ ਨਹੀਂ ਕਰਨੇ, ਲੈਦਾ ਮੈਨੂੰ ਸੈਂਡ ਕਰੀ ਜਾਣੇ ਆ ਉਹਦੇ, ਮੈਂ ਦੇਖਾਂ। ਮੈਂ ਤਾਂ ਨਹੀਂ ਨਾ ਦਾਇਰੇ ਤੋਂ ਬਾਹਰ ਕੋਈ ਕਦੀ ਨਿਕਲ। ਨਹੀਂ ਨਾ ਤੈਨੂੰ ਵੀ ਤੇ ਕਦੀ ਗੱਲ ਨਹੀਂ ਨਾ ਕੀਤੀ। ਦੇਖੋ ਜਿੰਨੇ ਜਿਹੜੀ ਗੱਲ ਕਰਨੀ ਆ ਉਹਨੇ ਹੀ ਉਸਤਾਦ ਜੀ ਕਰਵਾਉਣੀ। ਮੀਸਣਾ ਆਦਮੀ ਹੈ, ਕਿੱਦਾਂ ਜੀ? ਇਹ ਉਹਨੂੰ ਇਸ਼ਾਰਾ ਕਰਦਾ, ਉਹ ਅੱਗੋਂ ਇੱਧਰ ਆਂਦਾ, ਉਹ ਅੱਗੋਂ ਫਿਰ ਮੇਰੇ ਤੱਕ ਆਂਦਾ। ਚਲੋ ਜੀ ਅੱਜ ਸਾਰੇ ਵਾਅਦਾ ਕਰੋ ਹੱਥ ਰੱਖ ਕੇ, ਭਾਈ ਕਿਸੇ ਦੀ ਮਾਂ ਭੈ ਸਾਡੇ ਯਾਰ ਤੁਹਾਨੂੰ ਨਹੀਂ ਪਤਾ ਤੁਸੀਂ ਕਿੱਥੇ ਲੋਕਾਂ ਦੇ ਦਿਲਾਂ 'ਚ, ਬੱਚਿਆਂ ਦੇ ਬਸਤਿਆਂ 'ਚ ਵੱਸਦੇ ਆ ਤੁਸੀਂ। ਬੱਚਿਆਂ ਦੇ ਦਿਲਾਂ 'ਚ ਅੰਕਲ ਮਾਮੂ ਚਾਚੂ ਕਹਿੰਦੇ, ਤੁਹਾਨੂੰ ਕੀ ਸਿਖਾ ਰਹੇ ਉਹਨਾਂ ਨੂੰ ਤੁਸੀਂ? ਵਾਕਈ ਸਹੀ। ਇਹ ਸ਼ਰਮ ਕਰੋ ਫੈਸਲ ਸਾਹਿਬ, ਕਿਸੇ ਤੇ ਇਲਜ਼ਾਮ ਠੀਕ ਹੈ ਜੀ। ਹਾਂ ਹੱਥ ਕਰੋ, ਹੱਥ ਅੱਜ ਤੋਂ ਬਾਅਦ ਉਧਰ ਹੱਥ ਉਧਰ ਉਹਨਾਂ ਨੂੰ ਲੈਦਾ ਕਰਿਓ। ਇੱਧਰ ਤੂੰ ਇੱਧਰ ਰੱਖ ਲਓ, ਤੂੰ ਇੱਧਰ ਰੱਖ ਲੈ ਵੀ ਅੱਜ ਤੋਂ ਬਾਅਦ ਭਾਵੇਂ ਸੱਜਾ ਸਾਡੇ ਵੱਲ ਕਰੋ, ਖੱਬਾ ਚਲੋ ਕੋਈ ਗੱਲ ਨਹੀਂ, ਖੈਰ ਆ ਨਹੀਂ ਨਾ, ਤੂੰ ਸੱਜਾ ਰੱਖ ਲੈ। ਲਓ ਜੀ ਅੱਜ ਤੋਂ ਬਾਅਦ ਨਾਜ਼ਰੀਨ ਤੁਸੀਂ ਵੀ ਸਾਰੇ ਹੱਥ ਰੱਖੋ ਇੱਥੇ। ਚਲੋ ਇੰਜ ਕਰੋ ਸਾਰੇ ਇੰਜ ਕਰ ਲਿਆ, ਕਰੋ ਜਲਦੀ ਸਾਰੇ, ਸ਼ਾਬਾਸ਼। ਬੋਤਲ ਵੀਰੇ ਰੱਖ ਕਰੋ ਚਾਹ ਵੀ ਰੱਖ ਦਿਓ, ਕਰੋ ਜਲਦੀ। ਚਲੋ ਅਪੀਲਾ ਕਰ ਲਿਆ। ਕਿਉਂਕਿ ਭਾਈ ਅਸੀਂ ਅੱਜ ਤੋਂ ਬਾਅਦ ਕੋਈ ਇਦਾਂ ਦੀ ਗੱਲ ਨਹੀਂ ਕਰਾਂਗੇ। ਸਾਡੇ 'ਚ ਬੜੀ ਕਪੈਸਿਟੀ, ਅੱਲਾ ਦਾ ਸ਼ੁਕਰ, ਅਸੀਂ ਹਰ ਗੱਲ ਤੋਂ ਬਗੈਰ ਵੀ ਕਾਮੇਡੀ ਕਰ ਸਕਦੇ ਹਾਂ। ਸਾਨੂੰ ਕੋਈ ਮੁਤਾਜ਼ਗੀ ਨਹੀਂ ਗੀ ਕਿ ਇਹਦੀ ਬੁੱਢੀ ਨੂੰ ਗੱਲ ਕਰਕੇ ਜਾਂ ਇਹਦਾ ਵੀ ਕਰਾਂਗੇ, ਲੇਕਿਨ ਅਸੀਂ ਅੱਜ ਤੋਂ ਬਾਅਦ ਨਹੀਂ ਕਰਨੀ। ਜਿੰਨੀ ਹੋ ਗਈ ਭਾਈ ਉਹਦੇ ਲਈ ਮਾਜ਼ਰਤ, ਬੱਚਿਆਂ ਕੋ ਵੀ ਮਾਜ਼ਰਤ, ਵੱਡਿਆਂ ਕੋ ਵੀ ਮਾਜ਼ਰਤ। ਅੱਜ ਤੋਂ ਬਾਅਦ ਨਹੀਂ ਅਸੀਂ ਕਰਨੀ, ਠੀਕ ਆ? ਅਸੀਂ ਕਰੀਏ ਨਾ ਤੇ ਤੁਸੀਂ ਥੱਲੇ ਫੌਰਨ ਕਹਿਣਾ ਕਿ ਭਾਈ ਆ ਦੇਖੋ ਜ਼ਰਾ, ਅਸੀਂ ਉਸ ਟਾਈਮ ਭਾਈ ਉਹਨੂੰ ਫੇਰ ਦੂਰ ਕਰ, ਅਗਰ ਕਦੇ ਦਾਨਿਸ਼ਤਾ ਤੌਰ ਤੇ ਹੋ ਗਈ, ਠੀਕ ਆ ਜੀ। ਲਓ ਜੀ ਇਹ ਭਾਈ ਅਮਨਾ ਮਾਨ ਸਾਰੇ ਗੱਲ ਹੋ ਗਏ ਇਨਸ਼ਾਅੱਲਾ। ਨਹੀਂ ਉਸਤਾਦ ਜੀ ਮੈਂ ਸ਼ੁਗਲ ਕੀਤਾ ਸੀ ਫਰੀਦ ਭਾਈ ਦੇ ਨਾਲ ਵੀ, ਤੇ ਇਹ ਉਹ ਪਲਾਂਟ ਮੁਕਾ ਸ਼ੁਗਲ ਹੀ ਸਾਰਾ ਕਰਦੇ ਪਏ ਆ, ਉਹ ਸ਼ੁਗਲ ਹੀ ਕੀਤਾ। ਲੇਕਿਨ ਆ ਜਿਹੜੀ ਪੋਸਟ ਨੇ ਕੀਤੀ ਭਾਈ ਉਹਨੇ ਮਜ਼ਾਕ ਕੀਤਾ ਫੈਸਲ ਠੀਕ ਹੋ ਗਿਆ ਸਾਹਿਬ, ਫਰੀਦ ਸਾਹਿਬ ਨੇ, ਠੀਕ ਆ ਜੀ, ਬੜਾ ਘਟੀਆ ਮਜ਼ਾਕ ਇਹਨੇ ਕੀਤਾ। ਲਿਆਦਾ ਅੱਜ ਤੋਂ ਬਾਅਦ ਕਿਸੇ ਕਿਸਮ ਦੀ ਸਾਰਿਆਂ ਨੇ ਘਟੀਆ ਕੀਤਾ ਤੇਰੀ ਨਹੀਂ ਉਹਨੇ ਇੱਥੇ ਕੀਤਾ ਨਾ ਫਰੀਦ ਤੇਰਾ ਮੈਂ ਆਪਣੀ ਭਰਜਾਈ ਤੇ ਯਾਨੀ ਤੇਰੀ ਜਿਹੜੀ ਵਾਈਫ ਆ, ਸਾਡੀ ਭੈਣ ਆ, ਮੈਂ ਉਹਦੇ ਤੇ ਕਿਸੇ ਕਿਸਮ ਦੀ ਕੋਈ ਗੱਲ ਕੋਈ ਤੈਨੂੰ ਨਹੀਂ ਪਤਾ ਲੱਗਣ ਦਿਆਂਗਾ। ਮੈਂ ਕਦੇ ਵੀ ਨਹੀਂ ਕਰਾਂਗਾ ਉਸਤਾਦ ਜੀ ਕਿ ਵੀ ਮੈਂ ਕੋਈ ਗੱਲ ਕੀਤੀ ਹੈ। ਪਰ ਨਹੀਂ ਪਤਾ ਹੱਥ ਤੁਸੀਂ ਮੈਨੂੰ ਦੱਸੋ ਵੀ ਕਹਿਣ ਦਾ ਮਤਲਬ ਹੈ ਕਿ ਤੈਨੂੰ ਪਤਾ ਨਹੀਂ ਲੱਗੇਗਾ। ਚੁੱਪ ਕਰ ਜਾ। ਤੈਨੂੰ ਕਿਤੇ ਮੇਰੀ ਸ਼ਿਕਾਇਤ ਨਹੀਂ ਆਏਗੀ, ਪਤਾ ਨਹੀਂ ਲੱਗੇਗਾ ਕਿ ਮੈਂ ਕੋਈ ਗੱਲ ਕਿਸੇ ਨਾਲ ਕੋਈ ਕੀਤੀ ਆ। ਇਹ ਕਹਿ ਰਿਹਾ ਕਰਨਗੇ ਤਾਂ ਪਤਾ ਲੱਗੇਗਾ ਨਾ ਉਹਨਾਂ ਦਾ। ਜੀ ਸਾਰੇ ਵੇਖਣ ਵਾਲੇ ਇੰਨੇ ਜ਼ਹੀਨ ਨੇ, ਮੈਂ ਮਸਕੀਨ ਬੰਦਾ ਜੀ, ਗਰੀਬ ਆਦਮੀ ਤੇ ਹਮੇਸ਼ਾ ਹਰ ਬੰਦਾ ਹੱਥ ਚੁੱਕਦਾ। ਤੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਮੇਰੇ ਜਿਹੜੇ ਪਿਆਰ ਕਰਨ ਵਾਲੇ ਉਹ ਮੇਰੇ ਨਾਲ ਇੰਨਾ ਕੁ ਸਾਥ ਦੇਣ ਕਿ ਇਹਨੂੰ ਦੱਸਣ ਇਸ ਮੁਨਾਫਿਕ ਇਨਸਾਨ ਨੂੰ ਕਿ ਕਿਸੇ ਦੀ ਵੀ ਪਰਸਨਲ ਦੇ ਉੱਤੇ ਅਟੈਕ ਕਰਨਾ ਕਿਸ ਕਦਰ ਜ਼ੁਲਮ ਹੁੰਦਾ ਹੈ। ਕਿਹੜੀ ਪਰਸਨਲ? अपनी ही खामियों को पसे पुश्त डालकर हर शख्स कह रहा है जमाना खराब। ਹਾਏ 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 ਹਾਏ। ਇੱਕ ਦੱਸੋ ਮੈਨੂੰ ਮੀਸਣਾ ਕਿਉਂ ਕਿਹਾ, ਮੈਨੂੰ ਇਹ ਤਾਂ ਦੱਸੋ ਨਾ, ਮੇਰਾ ਕੀ ਕਰ। तेरी करतूतों को देखकर मैंने ਹਾਏ ਹਾਏ। ये सोचा है कि मैं भी करूं खुदा नाते महफिले आदमे इंसान। ਹਾਏ ਹਾਏ ਹਾਏ। दुखती हुई रगों पे हाथ रख के तूने जब कहा था हाय हाय ਵਾਹ ਵਾਹ। कि जीवन के 2 ही दिन हैं, एक स्तंपल एक मुजाड़। मजाड ये उर्दू का लफ्ज है। यस यस यार वो मैं भी कहता उस्ताद जी, अपनी मट्टी पे चलने का तरीका सीखो, वाह वाह वाह। वाह 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 वाह। संगे मरमर पर चलोगे, नहीं अपनी मट्टी पे चलने का तरीका सीखो, संगे मरमर पर चलोगे तो फिसल जाओगे, और मस्तूरात की इज्जत करने का तरीका सीखो, छेड़ोगे तो लितर खाओगे। वाह वाह यस। किसी के बेटे को बात करने से पहले अपने गिरेबान में बेटा झांको। वाह वाह। किसी के बेटे से बात करने से पहले अपने गिरेबान में बेटा झांको, तुम्हारे घर भी औलाद है, तुम भी साहिब हैसियत हो। ਹਾਏ 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 ਹਾਏ। ਵਾਹ ਵਾਹ। अता बरकत। वाह वाह वाह।
सवाल मेरा मेरी खामोशी से लौटा दे। वाह 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 शाबाश। सवाल मेरा मुझे खामोशी से लौटा दे, किसी की जात पे किसी को न कह तुम रासी है। वाह 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 वाह। क्या बात है, क्या बात है। ठीक है, ਇਹ ਉਸਤਾਦ ਜੀ ਗੱਲ ਹੀ ਅਸਲ ਹੈ ਉਹ ਕਿ ਚਾਈਨਾ ਦੇ ਬੰਦੇ ਨੇ ਬੜੀ ਅੱਛੀ ਗੱਲ ਕੀਤੀ। ओए मरासिया नु ना योकोहामा ठहर जा। पता की उस्ताद जी, आज की अफ्तारी में तुझे नहीं पता कि कीमा है। ਹਾਏ ਹਾਏ ਹਾਏ। मैं लत्तां भन देनियां तो मुड़ के क्या कि मैं चीमा है कि हमारी बरादरी चीमा है। चीमे वाली भी नहीं गल करनी। जो बात कर रहे हो वो हमेशा की तरह गोल है। जो बात कर रहे हो वो हमेशा की तरह गोल है। तुम जो भी कर लो तुम्हारा इंतखाबी निशान ताली है। वाह वाह। पता की गल उस्ताद जी, एक चीज तो मैं ना मादरत ने क्या मरासी ये वो यार लफज ना क्या करो यार, वो खान साहब ने अनमोल लोग होंगे आ, ਬੂਹੇ 'ਚ ਖਲੋ ਕੇ ਮੈਨੂੰ ਕਹਿਣ ਡਿਆ ਵਾ ਓਏ ਅਨਮੋਲ ਲੋਕ ਹੁੰਦੇ ਖਾਨ ਇਹਨਾਂ ਦੇ ਕੋਲ ਸਾਹਿਬ, ਵਫਾ ਨਹੀਂ और ਹੁੰਦੀ। ਜਿਨ੍ਹਾਂ ਨੇ ਬਗੈਰਤਾ, ਜਿਨ੍ਹਾਂ ਨੇ ਹੱਸਣਾ ਖਾਦੀਆਂ ਦੱਸਿਆ, ਗਾਜਰਾਂ ਢਿੱਡ ਉਹਨਾਂ ਦੇ ਪੀੜ। ਜਿਨ੍ਹਾਂ ਨੇ ਲੋਕਾਂ ਨੂੰ ਮਿਸਨਾ ਪੰਨ ਅੱਗੇ ਉਹਨੂੰ ਮਿਹਣੇ ਮਾਰਨ ਦਿਆ ਸੀ। ਮੈਨੂੰ ਕਹਿੰਦਾ ਜੀ ਤੂੰ ਚੀਮਾ ਨਹੀਂ ਹੈਗਾ, ਤੂੰ ਮਰਾਸੀ ਆ। ਅੱਛਾ ਠਹਿਰ ਜੋ, ਇਹ ਤਸਵੀਰ ਲੱਗੀ, ਇਹਨੂੰ ਕੀ ਕਹਿਣਾ? ਤਸਵੀਰ ਕਹਿਣਾ? ਹਾਂਜੀ, ਇਹ ਇੱਕ ਮੁਜੱਸਮਾ ਵਾ, ਇਹਨੂੰ ਮੁਜੱਸਮਾ ਹੀ ਕਹਿਣਾ। ਹਾਂਜੀ ਇਹ ਫੁੱਲ ਨੇ, ਇਹਨੂੰ ਫੁੱਲ ਹੀ ਕਹਿਣਾ। ਇਹ ਡਫਲੀ, ਇਹਨੂੰ ਡਫਲੀ ਕਹਿਣਾ। ਛੋਟੀ ਡਫਲੀ ਗੱਲ ਕਹਿਣਾ। ਤੇ ਜਿਹੜਾ ਮਰਾਸੀ ਉਹਨੂੰ ਕੀ ਮੇਜ਼ ਕਹੀਏ? ਹੱਦ ਹੁੰਦੀ ਹੈ। ਕਤੂਰਾ ਕਹੀਏ ਉਹਨੂੰ ਯਾਰ, ਕੀ ਹੋ ਗਿਆ? ਮੈਂ ਪੜਿਆ ਤਾਂ ਹਾਏ 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 ਹਾਏ। ਮੈਂ ਖਾਨ ਸਾਹਿਬ ਕਹਿੰਦਾ, ਮੈਂ ਕਦੇ ਮੈਂ ਨਹੀਂ ਕਹਿੰਦਾ ਮੈਂ ਮਰਾਸੀ, ਮੈਂ ਕਾਸ਼ ਮਰਾਸੀ ਕਿਹਨੂੰ ਕਹਿੰਦੇ ਆ? ਮਿਰਾਸ ਜਿਹਨੂੰ ਮਿਲੀ ਆ। ਮੈਂ ਅਗਰ ਤੇਰੇ ਅੱਬੂ ਦੇਖ, ਤੇਰੇ ਅੱਬੂ ਉਹ ਭਾਈ ਮੈਨੂੰ ਨਾ ਸੁਣਾਵੋ, ਜਿਹੜੇ ਹੈ ਨੇ ਉਹਨੂੰ ਸੁਣਾ ਦੇ। ਤੇਰੇ ਮੁਗਲੀਆ ਖਾਨਦਾਨ ਆ ਨਾ ਤੇਰਾ। ਉਹ ਕਿੱਥੇ? ਯਾਰ ਕਾਸ਼ ਮੈਂ ਹੁੰਦਾ ਖਾਨ ਸਾਹਿਬ, ਯਾਰ ਮੈਨੂੰ ਖਾਨ ਸਾਹਿਬ ਅੱਛਾ ਕਹਿੰਦੇ ਉਹਨਾਂ ਦੀ ਗੱਲ ਸੁਣ। खान साहब नहीं, मिरास की गल करता। मिरास मिरास ही होता। ये मुझे मिरास मिली है मेरे बड़ों से। तेरे अगर वालदैन, तेरा बाप अगर जान लग गया तेनू अपना काम हुनर दे जांदा, मकान दे जांदा, दुकान दे जांदा, गड्डी दे जांदा, ते तू एक मरासी आ, क्योंकि तेनू वो मिरास मिली है बाप वालों। तेनू बाप वालों कुछ मिलिया नहीं जी, कुछ तेनू बाप वालों कुछ नहीं मिलिया। ਧੋਖਾ ਹੀ ਮਿਲਿਆ। ਤੇਰੇ ਅੱਬੂ ਦਾ ਨਾਂ ਕੀ ਆ? ਜਦੋਂ ਤੇਰੇ ਬਾਪ ਵੱਲੋਂ ਹੀ ਤੈਨੂੰ ਕੁਝ ਨਹੀਂ ਮਿਲਿਆ ਤੇ ਤੂੰ ਉਹਨੂੰ ਕਿਉਂ ਬਾਪ ਸਮਝੀ ਜਾ ਰਿਹਾ? ਜਿਸ ਬਾਪ ਵੱਲੋਂ ਬੰਦੇ ਵੱਲੋਂ ਤੈਨੂੰ ਕੁਝ ਮਿਲਿਆ ਉਹਨੂੰ ਬਾਪ ਸਮਝ। ਪਾਗਲਾ, ਜਿੱਦਾਂ ਫਿਲਮਾਂ 'ਚ ਲੋਕੀ ਬਾਪ ਦੇ ਕਾਤਲ ਲੱਭਦੇ, ਤੂੰ ਇਦਾਂ ਆਪਣਾ ਅਸਲ ਬਾਪ ਲੱਭ, ਕਿਉਂਕਿ ਜਿਹਨੇ ਤੈਨੂੰ ਕੁਝ ਨਹੀਂ ਦਿੱਤਾ ਉਹ ਕਾਹਦਾ ਬਾਪ? ਮੈਨੂੰ ਮਿਲਿਆ ਵਾ ਇੱਕ ਦੀ ਵਾਰੀ ਮੇਰੇ ਕੋਲ ਐਂਡਰਾਇਡ ਦਾ ਕੇਬਲ ਦਾ ਚਾਰਜਰ, ਇੱਕ ਵਾਰੀ ਉਹ ਹਾਂ ਉਹ ਦਿੱਤਾ। ਬਾਬੂ ਖਾਬ ਚਾਹੁੰਦੇ ਨੇ ਦੇ ਆ। ਹੁਣੇ ਮੈਂ ਬਕਵਾਸ ਕੀਤੀ ਕਿ ਕੋਈ ਗੱਲ ਨਹੀਂ ਕਰਨੀ ਤੇ ਮੈਂ ਪੂਰਾ ਭਾਜੀ ਮੈਂ ਸੇਰਾ ਮੈਂ ਨਹੀਂ ਕਰਨੀ ਇਨਸ਼ਾਅੱਲਾ। ਅੱਛਾ, ਇਹਨੇ ਉਸਤਾਦ ਜੀ ਜਿਹੜੇ ਜਿਹੜੇ ਜ਼ੁਲਮ ਕੀਤੇ ਨੇ, ਹਰ ਜ਼ੁਲਮ ਤੇਰਾ याद है मैं गजनी तो बेटा मैं मुझे फैसल के बच्चों को पढ़ाना है। ਯਾਰ ਸਾਨੂੰ ਨਾ ਉਸਤਾਦ ਜੀ ਇੱਥੇ ਬਹਿ ਕੇ ਤੁਹਾਡੇ ਕੋਲ ਲੈ ਕੇ ਨਾ ਇਹਨਾਂ ਚੀਜ਼ਾਂ ਦੀ ਹੁਣ ਸਮਝ ਆਈ। ਕਸਮ ਅਸੀਂ ਬਦਤਮੀਜ਼ ਹੀ ਸਾਂ। ਮੈਨੂੰ ਤੁਹਾਡੇ ਕੋਲ ਬਹਿ ਕੇ ਕਈਆਂ ਚੀਜ਼ਾਂ ਦੀ ਸਮਝ ਆਈ ਤੂੰ ਸੋਚ ਨਹੀਂ ਸਕਦਾ। ਕਸਮੇ ਮੈਨੂੰ ਤੇ ਇਹ ਸਮਝ ਆਈ ਆ ਵੀ ਪਤਾ 10 ਰੁਪਏ ਵਾਲੇ ਵੀ ਬਿਸਕੁਟ ਪਏ ਆ ਤੇ ਉਹ ਲੁਕੋ ਕੇ ਕਿੱਦਾਂ ਰੱਖਣੇ। ਮੈਨੂੰ ਤੁਸੀਂ ਜਿੰਨਾ ਕੁਝ ਸਿਖਾਤਾ ਮੈਂ ਤੁਹਾਨੂੰ, ਅੱਲਾ ਦੇ ਆ ਬੰਦੇ ਆ, ਮੈਂ ਉਹ ਬੰਦਾ ਸੀ ਸ਼ਰਟ ਲਾ ਕੇ ਐਂ ਸਿੱਟ ਦਿੰਦਾ ਹੁੰਦਾ ਸੀ। ਹੁਣ ਸ਼ਰਟ ਲਾ ਕੇ 15 ਮਿੰਟ ਮੈਂ ਜਗ੍ਹਾ ਲੱਭਦਾ ਇਹਨੂੰ ਲੁਕਾਉਣਾ ਕਿੱਥੇ। ਜਿੰਨਾ ਕੁਝ ਤੁਸੀਂ ਮੈਨੂੰ ਸਿਖਾਤਾ ਮੈਂ ਸੋਚ ਨਹੀਂ ਸਕਦਾ, ਯਕੀਨ ਕਰ। ਮੈਂ ਕਹਿੰਦਾ ਸੀ ਕੋਈ ਗੱਲ ਨਹੀਂ, ਮੇਰਾ ਹਿੱਸਾ ਪਿਆ ਹੀ ਹੋਣਾ, ਰੋਟੀ ਖੁੱਲੀ ਹੈ ਤੇ ਮੈਨੂੰ ਐਂਡ ਤੱਕ ਆ ਜਾਏਗਾ। ਮੈਂ ਹੁਣ ਵਾਹਦ ਬੰਦਾ ਜਿਹੜਾ ਪਹਿਲੇ ਸਭ ਤੋਂ ਕਿਚਨ 'ਚ ਖਲੋਤਾ ਹੁੰਦਾ ਕਿ ਭਾਈ ਬਾਅਦ 'ਚ ਨਹੀਂ ਲੱਭਣਾ ਇੱਥੇ ਕੁਝ। ਤੁਸੀਂ ਮੈਨੂੰ ਜਿੰਨਾ ਕੁਝ ਸਿਖਾਤਾ ਫਰੀਦ ਖਾਨ, ਤੇਰੀ ਸੋਚ ਨਹੀਂ ਹੋਣੀ। ਕਹਿੰਦੇ ਪਾਣੀ ਹਮੇਸ਼ਾ ਚੌਰਸ ਜਗ੍ਹਾ ਤੇ। ਮੈਂ ਕਹਿੰਦਾ ਪਾਣੀ ਹਮੇਸ਼ਾ। ਯਾਰ ਇੱਕ ਭਾਈ ਨੇ ਮੈਂ ਕਮੈਂਟ ਪੜਿਆ, ਮੈਨੂੰ ਬੜਾ ਮਜ਼ਾ ਆ ਰਿਹਾ। ਉਹਨੇ ਲਿਖਿਆ, ਜਾਨੀ ਭਾਈ ਤੁਹਾਡੀ ਕੰਡ ਸੁਣਦੀ ਆ, ਬਹੁਤ ਵਧੀਆ ਪ੍ਰੋਗਰਾਮ। ਇਹ ਕਿਹੜੀ ਗੱਲ? ਮੈਂ ਇੰਬਲੀ ਨੂੰ ਇੱਕ ਗੱਲ ਕਹਿਣਾ ਸਾਂ, ਦੇਖੋ ਜਿਹੜੀ ਗੱਲ ਹੈ ਨਾ, ਅਸੀਂ ਸਾਰੇ ਕੋਈ ਆਡੀਅנס ਆਰਟਿਸਟ ਨਹੀਂ ਹੈਗੇ। ਇੰਬਲੀ ਨੂੰ ਮੈਂ ਇੱਕ ਗੱਲ ਕਹਿਣਾ ਹੁੰਦਾ ਸਾਂ ਤੇ ਮੇਰੀ ਆਵਾਮ ਦੀ ਤੁਸੀਂ ਬਰੀਕੀ ਚੈੱਕ ਕਰੋ। ਮੈਂ ਕਿਹਾ ਸੀ ਨਾ ਸ਼ੋਅ 'ਚ ਕਿ ਇਹ 6 ਲੱਖ ਜਿਹੜਾ ਸਬਸਕ੍ਰਾਈਬਰ ਆ ਨਾ, 600 ਮਿਲੀਅਨ ਨਾਲੋਂ ਜ਼ਿਆਦਾ ਮੈਨੂੰ ਅਜ਼ੀਜ਼ ਆ। ਮੇਰੀ ਜਿਹੜੀ ਦਿਮਾਗ 'ਚ ਗੱਲ ਸੀ ਨਾ, ਜਿਹੜੀ ਮੈਂ ਇਹਨਾਂ ਨੂੰ ਅਕਸਰ ਕਹਿਣਾ ਹੁੰਦਾ ਸਾਂ ਕਿ ਮੈਨੂੰ ਇਹ ਡਰ ਆ ਇੰਬਲੀ ਦੇ ਮੁਤਲਕ, ਇਹ ਕੰਮ ਇੰਬਲੀ ਆਪਣਾ ਖਰਾਬ ਕਰ ਰਿਹਾ ਕਰਕੇ। ਖੁਦਾ ਦੀ ਕਸਮ ਨਾਜ਼ਰੀਨ, ਉਹ ਬੰਦੇ ਨੇ, ਇੱਕ ਨੇ, ਮੈਂ ਤੁਹਾਨੂੰ ਉਹਦਾ ਕਮੈਂਟ ਪੜਾਉਣਾ, ਉਸ ਬੰਦੇ ਨੇ ਇਹ ਮੇਲ ਕੀਤੀ ਹੈ ਮੈਨੂੰ, ਉਹਨੇ ਇੰਬਲੀ ਦੇ ਬਾਰੇ 'ਚ। ਤੁਸੀਂ ਵੈਸੇ ਦੱਸ ਦਿਓ। ਨਹੀਂ ਮੈਂ ਪੜ੍ਹ ਕੇ ਸੁਣਾਵਾਂਗਾ, ਮੈਂ ਲਾਵਾਂਗਾ ਵੀ ਉਸ ਬੰਦੇ ਦਾ। ਵਜ੍ਹਾ ਦੀ ਵਜ੍ਹਾ ਤੋਂ ਉੱਡਿਆ ਹਰਵਿੰਦਰ ਸਰੋਏ ਭਾਜੀ, ਇੰਬਲੀ ਨੇ ਤੁਹਾਡਾ ਚੈਨਲ ਖਰਾਬ ਕਰ ਦੇਣਾ ਜੀ। ਹਰ ਕਿਸੇ ਨੂੰ ਕਹਿ ਦਿੰਦਾ ਹੈ ਕਿ ਇਹ ਕਹੋ ਜੇ ਇਹ ਕਿਹੋ ਜਿਹੀਆਂ ਜੁਗਤਾਂ ਨੇ,
ਕਦੀ ਅਬਾਸ ਨੂੰ, ਕਦੀ ਫੈਸਲ ਨੂੰ, ਕਦੀ ਕਿਸੇ ਨੂੰ ਇਹ ਸਮਝਾਓ, ਇਹਨੂੰ ਸਮਝਾਓ ਕਿ ਟੀਵੀ ਤੂੰ ਵੀ ਬਹੁਤ ਵੱਡਾ ਜੁਗਤਬਾਜ਼ ਨਹੀਂ ਹੈਗਾ, ਇਹਨੂੰ ਚੁੱਪ ਕਰਾਇਆ ਕਰੋ, ਸਭ ਵਧੀਆ ਕਰਦੇ ਨੇ। ਇਮਲੀ ਤੋਂ ਤਾਂ ਬਹੁਤ ਵਧੀਆ, ਪਲੀਜ਼ ਰਿਕੁਐਸਟ ਆ ਸਾਡੀ। ਉਹਨੇ ਗੱਲ ਕਰਨ ਦਾ ਮਕਸਦ ਪਤਾ ਕਿ ਜਿਹੜਾ ਮੈਨੂੰ ਵੀ ਡਰ ਸੀ ਕਿ ਇਮਲੀ ਨੂੰ ਮੈਂ ਕਹਿਣਾ ਹੁੰਦਾ ਕਿ ਇਮਲੀ ਜਦੋਂ ਤੂੰ ਜੁਗਤ ਕਰ ਰਿਹਾ ਨਾ ਇੱਕ ਬੰਦਾ, ਤੇ ਤੂੰ ਉਹਨੂੰ ਜੁਗਤ ਕਰ। ਜਦੋਂ ਤੂੰ ਆ ਜਾਣਾ ਨਾ ਇਸ ਪਾਸੇ ਕਿ ਜੀ ਇਹ ਤੂੰ ਤੇ ਅੰਦਰ ਬਹਿ ਕੇ ਸਿੱਖ ਕੇ ਆਇਆ, ਤੂੰ ਤੇ ਫਲਾਂ ਕਰਕੇ ਆਇਆ, ਤੂੰ ਤੇ ਉਸਤਾਦ ਕੋਲੋਂ ਬਹਿ ਕੇ ਕਰਕੇ ਆਇਆ, ਉਹ ਤੈਨੂੰ ਤੇ ਇਹ ਨਹੀਂ ਪਤਾ ਉਸਤਾਦ ਜੀ ਤੁਸੀਂ ਇਹ ਫਿੱਕੀਆਂ ਸੁਣੀ ਜਾ, ਉਹ ਸ਼ੋਅ 'ਚ ਨਿਕਲ ਜਾਂਦਾ ਅੱਗੇ, ਸਮਝ ਆ ਰਹੀ ਨਾ, ਉਹ ਮਾਹੌਲ ਖਰਾਬ ਹੋ ਜਾਂਦਾ। ਤੇ ਇਹ ਮੇਰੇ ਜ਼ਿਹਨ 'ਚ ਐ ਸੀ ਕਿ ਯਾਰ ਇਮਲੀ ਇਦਾਂ ਕਰ ਰਿਹਾ ਵਾ ਤੇ ਇਹ ਉਹਨੂੰ ਨੁਕਸਾਨ ਹੋਣਾ ਬਹੁਤਾ, ਠੀਕ ਹੈ ਨਾ। ਔਰ ਉਹੀ ਗੱਲ, ਔਰ ਇੱਕ ਦੋ ਬੰਦਿਆਂ ਨੇ ਹੋਰ ਵੀ ਗੱਲ ਕੀਤੀ, ਲੇਕਿਨ ਉਹਨਾਂ ਨੇ ਬੜੇ ਨਾਰਮਲ ਐਡੀ ਖੁੱਲ ਕੇ ਨਹੀਂ ਕੀਤੀ, ਠੀਕ ਹੈ ਨਾ। ਤੇ ਬੜੀ ਅੱਛੀ ਗੱਲ, ਉਹਦੀ ਗੱਲ ਸੁਣੋ। ਹੁਣ ਮਜ਼ਾ ਕੀ ਹੁੰਦਾ, ਹੁਣ ਇਹਦੇ 'ਚ ਮੈਂ ਇਹ ਵੀ ਕਹਿ ਸਕਦਾ ਵਾਂ ਜਾਂ ਇਮਲੀ ਨੂੰ ਵੀ ਉਹ ਸ਼ੋਅ ਵੇਖ ਕੇ ਗੁੱਸਾ ਕਰ ਸਕਦਾ ਕਿ ਜੀ ਕਿਸ ਬੰਦੇ ਨੇ ਮੈਨੂੰ ਇਦਾਂ ਕਿਹਾ। ਨਹੀਂ, ਉਹਨਾਂ ਨੇ ਜਿੱਦਾਂ ਮਰਜ਼ੀ ਕਿਹਾ, ਜੋ ਮਰਜ਼ੀ ਕਿਹਾ, ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਵਾ, ਉਹ ਆਪਣੀ ਜਗ੍ਹਾ ਤੇ। ਲੇਕਿਨ 2-4-5 ਬੰਦੇ ਨੇ ਕਿਹਾ ਕਿ ਸਰ ਇਮਲੀ ਨੂੰ ਕਿਹਾ ਕਰੋ ਕਿ ਕਰੈਕਟਰ 'ਚ ਰਿਹਾ ਕਰੇ, ਇਹ ਨਾ ਕਿਹਾ ਕਰੇ ਕਿ ਇਹ ਫਾਰਗ ਆ, ਇਹ ਬੰਦਾ ਫਾਰਗ ਆ, ਇਹਨੂੰ ਤੇ ਆਪ ਨੂੰ ਕੁਝ ਨਹੀਂ ਹੁੰਦਾ, ਇਹਨੂੰ ਤੁਸੀਂ ਪਤਾ ਨਹੀਂ ਕਿਉਂ ਰੱਖਿਆ, ਇਹਨੇ ਤੁਹਾਡਾ ਚੈਨਲ ਖਰਾਬ ਕਰ ਦੇਣਾ, ਤੁਸੀਂ ਫਿੱਕਿਆਂ ਦੇ ਮਗਰ ਲੱਗੇ ਹੋ, ਇਹ ਤੇ ਕੱਖ ਵੀ ਨਹੀਂ। ਇਹ ਗੱਲਾਂ ਹੋਰ ਹੋ ਜਾਂਦੀਆਂ ਨੇ, ਸਮਝ ਆ ਰਹੀ ਨਾ। ਹਾਂ, ਇਹ ਗੱਲਾਂ ਹੋਰ ਹੋ ਜਾਂਦੀਆਂ ਨੇ। ਤੇ ਮੇਰੇ ਖਿਆਲ ਨਾਲ ਉਸਤਾਦ ਜੀ ਇੱਕ ਹੋਰ ਇੰਪੈਕਟ, ਸੌਰੀ, ਅੱਛਾ ਉਹ ਜਿਹੜਾ ਕਰਦਾ ਕੀ ਆ ਉਹਦਾ ਨਾ, ਮੈਂ ਤੁਹਾਨੂੰ ਦੱਸਾਂ ਨਾ, ਇਮਲੀ ਉਹ ਯਾਦ ਆ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਯਾਰ ਇਮਲੀ ਕੋਈ ਐਕਟ ਨਹੀਂ ਹੁੰਦਾ, ਇਮਲੀ ਜੋ ਕਰਦਾ ਨਾ ਉਹ ਜੈਨੂਇਨ ਕਰਦਾ, ਸਮਝ ਆ ਰਹੀ ਨਾ। ਉਹਨੂੰ ਜੋ ਲੱਗ ਰਿਹਾ ਹੁੰਦਾ ਨਾ ਉਹ ਜੈਨੂਇਨ ਕਰਦਾ ਵਾ। ਉਹਨੂੰ ਆਪਾਂ ਹੁਣ ਇਸ ਪਾਸੇ ਲਿਆਉਣਾ ਵਾ ਕਿ ਭਾਈ ਉਹ ਅਗਰ ਹੁਣ ਅਬਾਸ ਗੱਲ ਕਰਦਾ ਵਾ, ਮੈਨੂੰ ਵੀ ਪਤਾ ਵਾ ਕਿ ਇੱਕ ਫਿੱਕੀ ਗੱਲ ਆ ਭਾਈ, ਉਹਦਾ ਸਟਾਈਲ, ਉਹਦੇ ਨਾਲ ਲੋਕ ਪਿਆਰ ਕਰਦੇ ਆ, ਉਹਦੀ ਵੱਜਦੀ ਹੈ ਗੱਲ, ਲੋਕੀ ਪਸੰਦ ਕਰਦੇ ਆ। ਹੁਣ ਇਹਦੇ 'ਚ ਮੈਂ ਉਹਦੇ ਤੇ ਅਗਰ ਇਹ ਕਰਮ ਆ ਤੇ ਮੈਂ ਉਹਦੇ ਨਾਲ ਕਿੱਦਾਂ ਪੰਗਾ ਲੈ ਲਵਾਂ, ਮੈਂ ਕਿੱਦਾਂ ਉਹਨਾਂ ਪੰਗਾ ਲੈ ਲਵਾਂ। ਮੈਂ ਇਹਨੂੰ ਕਹਿਣ ਲੱਗ ਪਾਂਗਾ ਨਾ ਕਿ ਫਿੱਕਾ ਮੈਨੂੰ ਲੋਕੀ ਫਰਕ ਕਰ ਦੇਣਗੇ, ਕਿਉਂਕਿ ਉਹਦੇ ਤੇ ਰੱਬ ਦਾ ਕਰਮ ਆ ਭਾਈ, ਤੇ ਕਰਮ ਨਾਲ ਪੰਗਾ ਲੈਣਾ ਤੇ ਸਿੱਧਾ ਮੌਤ ਨੂੰ ਦਾਵਤ ਦੇਣ ਵਾਲੀ ਗੱਲ ਹੁੰਦੀ, ਸਮਝ ਆ ਰਹੀ ਨਾ ਗੱਲ। ਅੱਛਾ ਉਸਤਾਦ ਜੀ, ਇੱਕ ਫਰਕ ਹੈ ਨਾ ਕਿ ਜਿਵੇਂ ਲੋਕੀ ਕਾਮੇਡੀ ਕਰਦੇ ਨੇ ਇੱਕ ਇਸਤਾਰਾਤੀ ਕਾਮੇਡੀ, ਇਹ ਨਹੀਂ ਇਮੇਜਿਨੇਸ਼ਨ ਕਿ ਯਾਰ ਫਲਾਣੀ ਜਗ੍ਹਾ ਤੇ ਗਿਆ ਫਲਾਣੀ। ਸਾਡੇ 'ਚ ਇੱਕ ਨੈਚੁਰਲ ਇਹ ਵੀ ਗੱਲ ਆ ਕਿ ਅਸੀਂ ਜਿਹੜੀ ਗੱਲ ਕਰਨੇ, ਜਿਵੇਂ ਹੁਣ ਅਸੀਂ ਲੜ ਪਏ ਆ, ਹੁਣ ਨੈਚੁਰਲ ਸਾਡੀ ਲੜਾਈ ਸੀ ਕਿ ਯਾਰ ਫੈਸਲ ਨੇ ਮੈਨੂੰ ਕਿਹਾ ਕਿ ਤੂੰ ਇੰਜ ਕੀਤਾ, ਮੈਂ ਕਿਹਾ ਫੈਸਲ ਸਾਹਿਬ ਤੁਸੀਂ ਇੰਜ ਕੀਤਾ ਸੀ, ਮੈਂ ਉਹਦੀ ਵਜ੍ਹਾ ਲੋਕ ਸਾਡੀ ਇਸ ਨੋਕ ਝੋਕ ਨੂੰ ਜ਼ਿਆਦਾ ਨੰਬਰ ਦਿੰਦੇ ਨੇ ਲੋਕਾਂ ਦੀ ਨਿਸਬਤ ਕਿ ਯਾਰ ਉਹਦੇ ਵਿੱਚੋਂ ਪਤਾ ਕੀ ਗੱਲ ਆ, ਦੇਖੋ ਸਾਡੇ ਕੋਲ ਵੀ ਮਿਸਟੇਕਾਂ ਹੁੰਦੀਆਂ ਨੇ, ਗਲਤੀਆਂ ਹੁੰਦੀਆਂ ਨੇ, ਬਹੁਤ ਹੁੰਦੀਆਂ ਨੇ, ਲੇਕਿਨ ਅਸੀਂ ਬਾਅਦ 'ਚ ਉਹਨਾਂ ਦੇ ਸਾਹਮਣੇ ਸਿੱਧਾ ਵੀ ਕਰੀਦੇ। ਜਿੱਦਾਂ ਇੱਕ ਘਰ ਦੇ ਵਿੱਚ ਬੰਦਾ ਕਹਿੰਦਾ ਯਾਰ, ਪਿਓ ਕਹਿੰਦਾ ਓਏ ਮੈਂ ਦੇਖ ਰਿਹਾ ਤੁਸੀਂ ਨਾ ਕੁਛ ਦਿਨਾਂ ਤੋਂ ਕੁਛ ਮਹੀਨਿਆਂ ਤੋਂ ਨਾ ਘਰ ਦਾ ਮਾਹੌਲ ਖਰਾਬ ਕਰ ਰਹੇ ਹੋ, ਸਮਝ ਆ ਰਹੀ ਨਾ, ਤੇ ਪੁੱਤਰ ਤੂੰ ਆ ਗੱਲ ਨੇ ਇਹ ਪੁਆਇੰਟ ਇਹਨਾਂ ਨੂੰ ਠੀਕ ਕਰੋ, ਹੁੰਦਾ ਨਾ। ਅਸੀਂ ਵੀ ਉਦਾਂ ਹੀ ਕਹਿ ਕੇ ਯਾਰ ਅਸੀਂ ਆਪ ਹੀ ਫੈਸਲਾ ਕਰਨਾ ਕਿ ਭਾਈ ਸਾਡੇ ਜਿਹੜਾ ਸ਼ੋਅ ਨਾ ਇਹ ਐਸਾ ਇਹਦੇ 'ਚ ਇਹ ਚੀਜ਼ਾਂ ਹੋ ਰਹੀਆਂ ਜਿਹੜੀਆਂ ਨੈਗੇਟਿਵ ਨੇ, ਮਾਹੌਲ ਖਰਾਬ ਹੋ ਰਿਹਾ, ਇਹਨੂੰ ਅਸੀਂ ਖਤਮ ਕਰ ਦਿੰਦੇ ਹਾਂ, ਠੀਕ ਹੈ ਨਾ। ਕਿਉਂਕਿ ਅਗਰ ਰਹੀਆਂ ਤੇ ਹੌਲੀ ਹੌਲੀ ਹੋ ਸਕਦਾ ਇਹ ਕਿਤੇ ਨਾ ਕਿਤੇ ਦਿਲਾਂ 'ਚ ਜਗ੍ਹਾ ਬਣਾ ਲੈਣ ਇੱਕ ਦੂਜੇ ਦੇ ਖਿਲਾਫ, ਤੇ ਲਿਹਾਜ਼ਾ ਆਪਾਂ ਇਹਨੂੰ ਖਤਮ ਕਰ ਦਿੰਦੇ ਹਾਂ, ਕਿਸੇ ਦੇ ਮਤਲਬ ਕੋਈ ਗੱਲਬਾਤ ਨਹੀਂ ਕਰਨੀ। ਸਾਡੀ ਫਰਕ ਤੇ ਹੈ ਨਾ ਕਿ ਅਸੀਂ ਜਿਹੜੀ ਗੱਲ ਕਰਨੇ ਨੈਚੁਰਲ ਕਰਕੇ ਹੱਸਨੇ ਹਸਾਉਣੇ ਵੀ ਆ। ਅੱਛਾ ਉਸਤਾਦ ਜੀ, ਇੱਕ ਸਵਾਲ ਵੈਸੇ ਕਰਾਂ ਜੀ ਪਰਸਨਲੀ, ਅੱਜ ਸ਼ੋਅ ਜਿਹੜਾ ਨਾ ਤੁਸੀਂ ਸਾਰੀ ਆਡੀਅנס ਦੇ ਸਾਹਮਣੇ ਇੱਕ ਵੱਡੀ ਗੱਲ ਕਰਨੀ ਕੀ ਉਸਤਾਦ ਜੀ, ਤੁਸੀਂ ਜਵਾਬ ਦੇਣਾ ਵਾ ਕਿ ਤੁਸੀਂ ਗੱਲ ਕੀਤੀ ਕਿ ਮੈਂ ਮੇਨ ਵਾਂ, ਇਹ ਬੜੇ ਦਿਨਾਂ ਤੋਂ ਚੱਲ ਰਹੀ, ਸਾਨੂੰ ਨਹੀਂ ਸੀ ਪਤਾ, ਲੇਕਿਨ ਕੁਝ ਐਸੀ ਗੱਲ ਜਿਹੜੀ ਸਾਨੂੰ ਦੱਸ ਦਿਓ ਕਿ ਤੁਸੀਂ ਜਿਵੇਂ ਤੁਸੀਂ ਗੱਲ ਕੀਤੀ ਕਿ ਤੁਸੀਂ ਕਿਹਾ ਵੀ ਘਰ 'ਚ ਪਿਓ ਹੋਵੇ, ਉਹ ਕਹਿੰਦਾ ਕਿ ਪੁੱਤਰ ਇਹ ਕੰਮਾਂ ਤੋਂ ਹਟ ਜਾਓ, ਤੁਸੀਂ ਇਹ ਗੱਲ ਸਾਨੂੰ ਉਦੋਂ ਦੀ ਕਿਉਂ ਨਹੀਂ ਕਹਿਣ ਦੇ ਕਿ ਯਾਰ ਫਰੀਦ ਤੇਰੇ ਚਾਹ ਮਸਲਾ ਆ ਰਿਹਾ ਵਾ, ਫੈਸਲ ਦਾਨਿਸ਼ ਤੇਰੇ ਚਾਹ ਮਸਲਾ ਆ ਰਿਹਾ, ਇਕੱਠੇ ਹੋਏ ਦੋਵੇਂ, ਉਹ ਮੇਰਾ ਵੱਡਾ ਭਰਾ ਵਾ, ਜੁੱਤੀਆਂ ਵੀ ਮਾਰੇ, ਸਾਨੂੰ ਮਾਰੋ ਤੁਸੀਂ ਦੋਵੇਂ। ਮੈਂ ਪਿਛਲੇ 1.5 ਘੰਟੇ ਤੋਂ ਦੋਵਾਂ ਦੀ ਸੁਲ੍ਹਾ ਕਰਾ ਰਿਹਾ ਵਾਂ, ਕੈਸਾ ਉਹਨੇ ਉਹਦੇ ਦਿਲ ਦੀ ਗੱਲ ਕੀਤੀ, ਦੋਵਾਂ ਦਾ ਇੱਕ ਮਿੱਠ ਹੋਈ ਹੈ ਦੋਵਾਂ ਦੀ, ਇਹ ਬਾਹਰ ਵੀ ਉਹਨੇ ਗੱਲ ਕੀਤੀ ਨਾਲ ਹੀ, ਕੀ ਮਤਲਬ ਉਹਨੇ ਕੀ ਕਰਤਾ ਸਾਜੀ ਉਹਦਾ ਨਹੀਂ, ਤੁਸੀਂ ਲੜਾਣਾ ਚਾਹ ਰਹੇ ਹੋ, ਕੀ ਐਸਾ ਉਹਨੇ ਅੱਛਾ ਉਸਤਾਦ ਜੀ, ਨਹੀਂ ਗੱਲ ਹੈ ਸਾਨੂੰ ਤੁਸੀਂ ਕਹਿ ਦਿਓ ਕਿ ਇਹ ਕੰਮ ਛੱਡੋ, ਉਹ ਬੱਸ ਕਰਦੇ, ਆਹੋ ਸਾਜੀ ਗੱਲ, ਓਏ ਠਹਿਰ ਜਾ, ਐਡੀ ਉਹਦੀ ਤਾਂ ਕਰ, ਉਹਨੇ ਕੋਈ ਸ਼ਿਕਵਾ ਜਵਾਬੇ ਸ਼ਿਕਵਾ 2 ਨਹੀਂ ਲਿਖਤਾ ਉਹਨੇ। ਓ ਯਾਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਜਿਹੜਾ ਮੇਨ ਵਾਲੀ ਗੱਲ ਸੀ ਨਾ, ਇੱਕ ਦਿਨ ਮੈਂ ਬੈਠੇ ਨੇ ਕਿਹਾ ਸੀ, ਜਦੋਂ ਮੈਂ ਕਿਹਾ ਨਾ ਉਸ ਤੋਂ 15 ਸਕਿੰਟ ਪਹਿਲੇ ਵੀ ਨਹੀਂ ਸੀ ਮੈਨੂੰ ਪਤਾ ਹੈਗਾ ਕੀ ਮੈਂ ਕਹਿਣਾ ਵਾ, ਬਸ ਬੈਠੇ ਐਵੇਂ ਮੇਰੇ ਦਿਲ 'ਚ ਮੈਂ ਕਿਹਾ ਕਿੱਦਾਂ ਹੁਣ ਸ਼ੁਰੂ ਕਰਾਂ, ਤੇ ਮੈਂ ਕਿਹਾ ਜੀ ਅਸਲਾਮ ਵਾਲੇਕੁਮ ਜੀ, ਮੈਂ ਸਜਾਦ ਜਾਨੀ ਤੇ ਮੈਂ ਮੇਨ ਆ, ਤੇ ਇਹ ਐਵੇਂ ਫਾਰਗ ਨੇ, ਜਦੋਂ ਮਰਜ਼ੀ ਇਹ ਜਾ ਸਕਦੇ ਆ ਸਕਦੇ, ਲੇਕਿਨ ਮੈਂ ਇੱਥੇ ਹੀ ਆ, ਮੈਂ ਮੇਨ ਆ। ਇਹ ਮੈਂ ਫਿਲਮ ਦੀ ਐਵੇਂ ਗੱਲ ਕੀਤੀ ਸੀ, ਉਸ ਤੋਂ ਬਾਅਦ ਉਹ ਕੰਟੀਨਿਊਟੀ ਬਣ ਗਈ, ਮੈਂ ਕਹਿਣਾ ਸ਼ੁਰੂ ਕਰਤੀ। ਮੈਨੂੰ ਬੜਿਆਂ ਨੇ ਕਿਹਾ ਜੀ ਕੀ ਕੋਈ ਗੱਲ ਹੋਈ ਆ, ਕਿਸੇ ਨੇ ਨਹੀਂ ਭਾਈ ਕੋਈ ਨਹੀਂ, ਸਾਰਾ ਹੀ ਸਾਜੀ ਵੈਸੇ ਲੱਗਦਾ ਕਿ ਸਾਡੇ 'ਚ ਥੋੜੀ ਬਹੁਤੀ ਆਖੜ ਆਈ, ਮੇਰੇ 'ਚ ਦਾਨਿਸ਼ 'ਚ ਬਾਸ 'ਚ ਫੈਸਲ
ਕੋਈ ਕਿਸੇ ਕਿਸਮ ਦੀ। ਤੁਸੀਂ ਭਾਈ ਨਾ ਸਾਡੀ ਕਹਿ ਦਿਓ ਉਸਤਾਦ ਜੀ, ਸਾਨੂੰ ਕਹਿ ਦਿਓ ਕਿ ਅਸੀਂ ਆਪਣੇ ਆਪ ਨੂੰ ਇੰਨਾ ਕਰ ਲਈਏ ਕਿ ਮੈਂ ਅੱਗੇ ਫਲਕ ਸੇ ਨਾਲ ਗੱਲ ਕਰਨ ਸੀ, ਮੈਂ ਕਿਹਾ ਮੈਂ ਡਰਨਾ ਵਾਂ ਜਾਂ ਮੈਂ ਕਿਸੇ ਦਾ ਇਹਤਰਾਮ ਅੱਲਾ ਤੋਂ ਡਰਨਾ ਵਾਂ, ਤੇ ਉਸ ਤੋਂ ਬਾਅਦ ਮੈਂ ਉਸਤਾਦ ਜੀ ਤੋਂ ਡਰਨਾ ਕਿ ਯਾਰ ਇਹਨਾਂ ਨੂੰ ਨਾ ਲੱਗੇ ਇਹਨਾਂ ਤੋਂ ਮੈਂ। ਇਹ ਸ਼ਰਟ ਲੰਡੇ ਦੀ ਹੈ ਕਿ ਨਹੀਂ ਜੀ, ਇਹ ਪਿਛਲੇ ਸਾਲ ਵਾਲੀ। ਲੰਡਾ ਇਸ ਜਨਵਰੀ 'ਚ ਸ਼ੁਰੂ ਹੋਇਆ? मतलब ताकि मौकफ से ना हटाएं हम। लंडे दी शक नहीं दूसरी है? नहीं पिछले साल वाली। नहीं लंडे दी है या नवी लई? नहीं नवी लई। तू लंडे दी कि नवी लई? नहीं ये लंडे दी। तू जुमे तो तू है नवी। ठीक है जी, ए भी लंडे दी है। अब मैं लंडे दी शर्ट पाई और मैं शौक ना पाना कि बंदे नु औकात नहीं भूलनी चाहिए अपनी, ठीक है ना? वो भी लंडे दी है। चलो कर, तू तो वैसे भी कोई एडा नहीं पा भी लेगा तो कोई नहीं। मैं मेरा जरा मेन ने पाई होवे ना ज्यादा गल करन दा मकसद है कि मेरे हाले तक कपड़े पे ने वो जेड़े कि मैं लंडे चो लैके पाना ना। मेरी मोटरसाइकिल हाले तक वो खड़ी है जेड़ी मेरी औखी टाइम दी साथी। मैं जिन्नी जो मैनू अल्लाह पाक ना ज्यादा करी जांदा ना, मैनू उन्नी उन्हां चीज़ां दी कदर ज्यादा होई जा रही। आ नवे कपड़े मैं किते नहीं गिणदा कोई गलबात जेड़े हुण पैसे आ गए लै ले, जेड़ी उस दौर च मेरा तन लिबास बने रहे ने, ठीक है ना? शर्टां लंडे दियां दूजियां तीजियां, वो मैं आ हुण भी मैं वो पाई है लंडे दी शर्ट है, ठीक है जी। हालांकि अल्लाह दा शुक्र है जिन्नियां मर्जी लै लो, लेकिन नहीं इहदे च मैनू औकात नज़र आउंदी है अपनी, मैं सकून च रहना। ते तू गल कीती ना कि साडी कोई तबीयत खराब होई ते ये फलानी, तेरी होई है थोड़ी जी। वो आसिफ पॉल साहब ने कीती आ, मैनू फिर क्यों भेजा उन्होंने चेज़अप ते? साजी नहीं, मैं नहीं। तेरी आउणी जानी, तेरी ऐनक, तेरा ब्रश, तेरा इत्थे बैग, तेरा उत्थे। मैं पता जदों तू आउणा हुंदा सी ना फ्री, ते दो दिल या बंदा कहता ਹੁੰਦਾ ਸੀ ਕਿ ਇਹਨੂੰ ਮੈਂ ਕਹਾਂ ਕਿ ਯਾਰ ਆ ਜਾ, ਜਾਂ ਕਹਿੰਦਾ ਸੀ ਕਿ ਫ੍ਰੀ ਭਲਾ ਹੋਵੇ ਯਾਰ, ਇੰਜ ਦੀ ਤੇਰੀ ਪ੍ਰੀਸ। ਹੁਣ ਤੂੰ ਅੰਦਰ ਆਉਣਾ ਵਾ, ਸਾਨੂੰ ਡਰ ਲੱਗਦਾ ਹੁੰਦਾ ਕਿ ਯਾਰ ਫ੍ਰੀ ਸਾਨੂੰ ਨਾ ਕਹਿ ਦੇਵੇ ਕਿ ਉਸਤਾਦ ਜੀ ਤੁਸੀਂ ਚੈਨਲ ਹੀ ਨਾ ਮੁੱਲ ਲੈ ਲਵੇ। ਹਾਂ ਯਾਰ ਹੈ ਥੋੜੀ ਜਿਹੀ ਤਬੀਅਤ ਤੇਰੀ ਤਾਂ। ਨਹੀਂ ਉਸਤਾਦ ਜੀ ਪਤਾ ਕੀ ਗੱਲ, ਮਾਦਰਤ ਨਾਲ ਮੈਂ ਗੱਲ ਕਰਾਂਗਾ ਜਿਹੜੀ ਅਸੀਂ ਡਰੈਸਿੰਗ ਕਰ ਰਹੇ ਹਾਂ ਜਾਂ ਕੋਈ ਗੱਲ ਵੀ ਬਾਤ, ਉਸਤਾਦ ਜੀ ਉਹਦੀ ਸਭ ਤੋਂ ਵੱਡੀ ਰੀਜ਼ਨ ਤੁਹਾਡੀ ਵਜ੍ਹਾ ਤੋਂ। ਫ੍ਰੀ ਸਾਹਿਬ ਨਹੀਂ, ਉਹ ਆਸਿਫ ਪੌਲ ਭਾਈ ਦੀ ਹਰਕਤ ਸੀ। ਫ੍ਰੀ ਸਾਹਿਬ ਤੁਹਾਨੂੰ ਗੱਲ ਦੱਸਾਂ, ਇਹ ਇੰਨਾ ਇੱਕ ਕੱਚਾ ਸਿਸਟਮ ਆ ਨਾ, ਧਾਗਾ ਟੈਪ, ਜਿਹੜੀ ਕਿ ਤੁਸੀਂ 10 20 ਸਾਲ 25 ਸਾਲ 30 ਸਾਲ 40 ਸਾਲ ਲਾ ਕੇ ਸਟਰਗਲ ਕਰਕੇ ਤੁਸੀਂ ਆਪਣਾ ਇੱਕ ਨਾਂ ਬਣਾਉਂਦੇ ਹੋ, ਇੱਕ ਮਜ਼ਬੂਤ ਨਾਂ ਤੁਹਾਡਾ ਬਣਿਆ ਹੁੰਦਾ, ਠੀਕ ਹੈ ਜੀ। ਲੇਕਿਨ ਭਾਵੇਂ ਜਦੋਂ ਤੁਹਾਡੇ 'ਚ ਅਨਾ ਆਕੜ ਕੋਈ ਗੱਲਬਾਤ ਹੁੰਦੀ ਹੈ ਨਾ, ਤੇ ਇੰਨੀ ਸ਼ਾਰਟ ਟਾਈਮ ਲਈ ਇੱਕ ਝਟਕਾ ਲੱਗਦਾ ਨਾ ਕਿ ਤੁਸੀਂ ਉਹ ਜਿੱਥੋਂ ਸ਼ੁਰੂ ਹੋ ਜਾਂਦੇ ਨਾ ਉਤੋਂ ਵੀ ਥੱਲੇ ਜਾ ਕੇ ਖੜੇ ਹੋ ਜਾਂਦੇ। ਸਹੀ ਗੱਲ। ਇੱਕ ਗੱਲ ਮੂੰਹ ਨਿਕਲਣ ਦੀ ਦੇਰ ਹੁੰਦੀ ਹੈ। ਸਹੀ ਗੱਲ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ, ਇੱਕ ਗੱਲ ਤੁਸੀਂ ਐਸੀ ਕਰ ਦਿਓ, ਕੋਈ ਦੀਨ ਦੇ ਮੁਤਲਕ ਕਰ ਦਿਓ, ਕਿਸੇ ਕੋਈ ਮਜ਼ਾਕ ਤੁਹਾਡਾ ਐਸਾ ਵਾਇਰਲ ਹੋ ਗਿਆ ਕਿ ਇਹਨੇ ਬਕਵਾਸ ਕੀਤੀ ਜੀ, ਤੁਸੀਂ ਥੱਲੇ। ਸਹੀ ਗੱਲ। ਸਮਝ ਆ ਰਹੀ ਨਾ? ਇਹ ਇੰਨਾ ਕਮਜ਼ੋਰ ਤਾਂ ਇਹਨੂੰ ਮਜ਼ਬੂਤ ਕਰਨ ਦਾ ਇੱਕੋ ਹੀ ਹੱਲ ਆ ਕਿ ਝੁਕੇ ਰਹੋ ਤੇ ਡਰੇ ਰਹੋ। ਜੋ ਸ਼ੋਹਰਤ ਮਿਲੀ ਜਾਵੇ ਤੇ ਝੁਕੇ ਰਹੋ, ਤੇ ਅਗਰ ਕੋਈ ਗੱਲ ਹੋ ਜਾਏ ਤੇ ਫੌਰਨ ਤੋਂ ਪਹਿਲੇ ਅੱਲਾਹ ਕੋ ਵੀ ਤੇ ਉਹਦੇ ਕੋਲ ਵੀ, ਆਪਣੇ ਉਸ ਆਡੀਅנס ਕੋਲੋਂ ਵੀ, ਜਾਂ ਜਿਹਨੂੰ ਤੁਸੀਂ ਕਹੀ ਉਹਦੇ ਕੋਲੋਂ ਫੌਰਨ ਤੋਂ ਪਹਿਲਾਂ ਦਿਲੋਂ ਮਾਫੀ ਮੰਗ ਲਓ ਕਿ ਯਾਰ ਮੈਂ ਦਨਸਤਾ ਤੌਰ ਤੇ, ਮਤਲਬ ਮੈਂ ਇਰਾਦਾਤਨ ਨਹੀਂ ਕੀਤੀ, ਮੇਰੇ ਕੋਲੋਂ ਵੈਸੇ ਹੋ ਗਈ। ਅਗਰ ਤੁਸੀਂ ਇਰਾਦਾਤਨ ਜ਼ੇਨ 'ਚ ਬਣਾ ਲਿਆ ਕਿ ਮੈਂ ਠੀਕ ਆ, ਮੇਰੇ ਕੋਲ ਪੈਸਾ ਆ ਗਿਆ, ਘਰ ਵੀ ਬਣ ਰਿਹਾ, ਗੱਡੀ ਵੀ ਮੈਂ ਨਵੀਂ ਲੈ ਲਈ, ਜੇ ਉਹ ਥੋੜੀ ਜਿਹੀ ਤਬੀਅਤ 'ਚ ਆ ਗਈ, ਤੇ ਫਰੀਦ ਸਾਹਿਬ ਉਹ ਜ਼ਾਤ ਜਿਹੜੀ ਨਾ, ਨਹੀਂ ਬਿਲਕੁਲ ਉੱਥੇ ਮਾਰੇਗੀ ਜਿੱਥੇ ਵਾਟਰ ਵੀ ਅਵੇਲੇਬਲ ਨਹੀਂ ਹੁੰਦਾ। ਅੱਛਾ ਉਸਤਾਦ ਜੀ, ਇਹ ਹੁੰਦਾ ਵਾ ਇੱਕ ਗੱਲ ਤੇ ਹੁੰਦੀ ਕਿ ਬੰਦੇ ਨੂੰ ਲੱਗਦਾ, ਤੁਹਾਨੂੰ ਲੱਗਦਾ ਤੇ ਉਹ ਇਦਾਂ ਹੋਵੇ ਨਾ, ਇੱਕ ਗਲਤ ਫਹਿਮੀ ਵੀ ਹੁੰਦੀ। ਅੱਛਾ ਕੁਝ ਗੱਲਾਂ ਐਸੀਆਂ ਉਸਤਾਦ ਜੀ, ਜੇ ਬੰਦਾ ਕਰ ਮੈਂ ਆਪਣੇ ਆਪ ਨੂੰ ਇਦਾਂ ਠੀਕ ਕਰਨਾ ਹੋਵੇ ਤਾਂ ਤੁਸੀਂ ਕਹੋ ਕਿ ਯਾਰ ਇਹ ਕਰ, ਹੁਣ ਤੁਸੀਂ ਉਸਤਾਦ ਵੀ ਹੋ, ਮਾਂ-ਬਾਪ ਸਾਡੇ, ਤੁਸੀਂ ਕਹੋ ਯਾਰ ਇਹ ਨਹੀਂ ਕਰਨਾ, ਇਹ ਕਰਨਾ ਵਾ, ਤੇ ਤੁਸੀਂ ਸੁਜੈਸਟ ਕਰ ਦਿਓ ਕਿ ਯਾਰ ਇਹਦੇ 'ਚ ਮੈਨੂੰ ਲੱਗਣ ਡਿਆ ਕਿ ਨਹੀਂ ਤੂੰ ਨਵੇਂ ਕੱਪੜੇ ਪਾ, ਤੂੰ ਨਵੀਂ ਮੋਟਰਸਾਈਕਲ ਤੇ ਫਿਰ ਤੂੰ ਇੰਜੋਏ ਕਰ, ਤੈਨੂੰ ਰੱਬ ਨੇ ਰਿਜ਼ਕ ਦਿੱਤਾ, ਤੂੰ ਉਹਦਾ ਭਰਪੂਰ ਮਜ਼ਾ ਲੈ, ਤੂੰ ਬੱਚਿਆਂ ਨੂੰ ਕੱਪੜੇ ਪਵਾ, ਤੂੰ ਬੈਗ ਲੈ, ਤੂੰ ਐਨਕ ਲੈ, ਹਰ ਚੀਜ਼ ਇਹ 'ਚ ਕੋਈ ਨਹੀਂ। ਲੇਕਿਨ ਅੰਦਰ ਉਹਨਾਂ ਚੀਜ਼ਾਂ ਦੀ ਗਰਮੈਸ਼ ਨਹੀਂ ਮਹਿਸੂਸ ਕਰਨੀ ਕਿ ਵੀ ਮੈਂ ਬਾਹਰ 50,000 ਰੁਪਏ ਦਾ ਤਨ ਤੇ ਕੋਈ ਮੈਂ ਚੀਜ਼ ਪਾਈ ਆ, ਮੈਂ ਕੋਈ ਗੁੱਚੀ ਦੀ ਐਨਕ ਪਾਈ ਆ, ਠੀਕ ਆ ਜੀ, ਜਾਂ ਮੈਂ ਕੋਈ ਚੀਜ਼ ਪਾਈ, ਉਹਨਾਂ ਦੀ ਗਰਮੈਸ਼ ਨੂੰ ਬਾਰ-ਬਾਰ ਰਹਿਣ ਦੇਣਾ ਬਾਹਰ। ਉਹ ਲੱਥੇ ਤੇ ਲੱਥ ਕੇ ਤੇਰੇ ਤੇ ਤੱਪੜ ਵੀ ਆ ਜੇ ਨਾ ਉੱਤੇ, ਫੌਰਨ ਉਹ ਕੱਪੜੇ ਲੱਥ ਕੇ ਉੱਪਰ ਤੱਪੜ ਵੀ ਆ ਗਿਆ, ਤੇਰੇ ਅੰਦਰ ਨੂੰ ਫੀਲਿੰਗ ਨਾ ਹੋਵੇ ਕਿ ਪਹਿਲੇ ਮੇਰੇ ਉੱਤੇ 15-20,000 ਰੁਪਏ ਦੀ ਸ਼ਰਟ ਸੀ, ਹੁਣ ਮੇਰੇ ਤੇ ਇੱਕ ਤਨ ਤੇ ਕੱਪੜਾ ਵਾ, ਜਾਂ ਉਹ ਵੀ ਨਹੀਂ ਹੈਗਾ। ਤੇਰੇ ਅੰਦਰ ਨੂੰ ਉਹਦੇ ਫਰਕ ਦੇ ਨਾਲ ਤੇਰਾ ਅੰਦਰ ਚੇਂਜ ਨਾ ਹੋਵੇ, ਉਹ ਉੱਥੇ ਹੀ ਰਵੇ ਨੀਵਾਂ ਹੀ। ਉੱਪਰ ਭਾਵਾਂ ਤੂੰ ਕਰੋੜ ਰੁਪਏ ਵਾਲੀ ਸ਼ਰਟ ਪਾ ਲਾ, ਵਾਹ ਜੀ ਵਾਹ। ਕਿਉਂ ਜੀ? ਜਦੋਂ ਤੁਹਾਡੇ ਲਿਬਾਸ ਤੁਹਾਡੇ ਅੰਦਰ ਉਤਰਨਾ ਸ਼ੁਰੂ ਹੋ ਜਾਂਦਾ ਨਾ, ਤੁਹਾਡੀ ਜੁੱਤੀ, ਤੁਹਾਡੀ ਐਨਕ, ਤੁਹਾਡਾ ਬਟੂਆ, ਤੁਹਾਡੀ ਗੱਡੀ, ਉਹਦਾ ਅਸਰ ਤੁਹਾਡੇ ਅੰਦਰ ਹੋਣਾ ਸ਼ੁਰੂ ਹੋ ਜਾਂਦਾ ਕਿ ਉਹ ਹੈ ਵਾ, ਤੇ ਤੁਸੀਂ ਠੀਕ ਹੋ, ਕੋਈ ਚੀਜ਼ ਖੁੱਸ ਗਈ ਆ ਤੇ ਤੁਸੀਂ BP ਲੋ ਹੋ ਗਿਆ,
ਸਮਝ ਆ ਗਈ, ਕੌਨਸ਼ੀਅਸ ਹੋ ਗਏ ਨਹੀਂ ਮੈਂ ਉੱਥੇ ਆਹ ਸੂਟ ਪਾ ਕੇ ਜਾਣਾ ਨਹੀਂ ਤੇ ਤਾਂ ਉਦੋਂ ਕੰਮ ਖਰਾਬ ਸ਼ੁਰੂ ਹੋਣਾ। ਬਾਹਰ ਭਾਵੇਂ ਕਰੋੜ ਰੁਪਏ ਵਾਲੀ ਸ਼ਰਟ ਪਾ ਕੇ ਲਾ ਕੇ ਲੰਡੇ ਦੀ ਸ਼ਰਟ ਪਾ ਲਓ, ਲੰਡੇ ਦੀ ਲਾ ਕੇ ਭਾਵੇਂ ਕਿਸੇ ਬਾਦਸ਼ਾਹ ਦਾ ਲਿਬਾਸ ਪਾ ਲਓ, ਅੰਦਰ ਚੇਂਜ ਨਹੀਂ ਹੋਣਾ ਚਾਹੀਦਾ ਲਿਬਾਸ ਦੇ ਨਾਲ ਜਾਂ ਤੁਹਾਡੀ ਪਰਸਨੈਲ ਕਮਾਈ ਦੇ ਨਾਲ, ਉਹ ਉਦਾਂ ਹੀ ਹੋਣੀ ਚਾਹੀਦੀ। ਤੇ ਦੂਜੀ ਗੱਲ ਇਹ ਹੈ ਕਿ ਜਿੰਨਾ ਰੱਬ ਤੁਹਾਨੂੰ ਦਿੰਦਾ ਵਾ ਉਹਦਾ ਸਹੀ ਤਰੀਕਾ ਇਹ ਆ ਕਿ ਵਧਾਉਣ ਦਾ, ਕਿ ਅੱਗੇ ਦੇਈ ਜਾਓ ਬਸ, ਜਿੰਨਾ ਤੁਹਾਡਾ ਬਚਦਾ ਨਾ ਅੱਗੇ ਦੇਈ ਜਾਓ ਆਪਣੇ ਬੱਚਿਆਂ ਬੁੱਚਿਆਂ ਦਾ ਪੂਰਾ ਕਰਕੇ। ਇਹ ਨਹੀਂ ਕਿ ਵੀ ਉਹ ਜਿੱਦਾਂ ਇਹਨੇ ਕਿਹਾ ਕਿ ਸਾਜੀ ਤੁਹਾਨੂੰ ਪਤਾ ਨਹੀਂ, ਮਤਲਬ ਨਾਰਮਲ ਤੁਹਾਨੂੰ ਜਿੱਥੇ ਲੱਗੇ ਕਿ ਯਾਰ ਮੈਂ ਇੱਥੇ 50 ਰੁਪਏ ਦੀ 100 ਰੁਪਏ ਦੀ 200 ਰੁਪਏ ਦੀ ਜਾਂ ਮੈਂ ਬਗੈਰ ਪੈਸਿਆਂ ਤੋਂ ਵੈਸੇ ਹੀ ਆ ਹਰਕਤ ਕਰਦੇ ਆ ਤੇ ਇਹ ਅੱਛੀ ਗੱਲ ਆ, ਤੇ ਉਹ ਤੁਸੀਂ ਕਰੀ ਜਾਓ ਤੇ ਵੇਖੋ ਤੁਹਾਨੂੰ ਬਰਕਤਾਂ ਪੈਂਦੀਆਂ, ਤੁਹਾਨੂੰ ਪਤਾ ਲੈਣਾ ਕਿੱਥੋਂ ਆਈ ਜਾ ਰਿਹਾ। ਉਸਤਾਦ ਜੀ ਜਦੋਂ ਆਸਫ ਭਾਈ ਆਏ ਨਾ ਤੇ ਮੈਨੂੰ ਪੈਸੇ ਮਿਲੇ ਤੇ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਆਪਣੀ ਸ਼ਾਪਿੰਗ ਕੀਤੀ। ਆਸਫ ਪੌਲ ਹਾਂਜੀ ਆਸਫ ਭਾਈ ਆਪਣੇ ਤਕਰੀਬਨ 2-3 ਮਹੀਨੇ ਪਹਿਲਾਂ ਮੈਂ ਆਪਣੀ ਇਦਾਂ ਖੁੱਲ ਕੇ ਮੇਰਾ ਦਿਲ ਕੀਤਾ ਕਿ ਯਾਰ ਮੈਂ ਆਪਣੇ ਲਈ ਕੁਝ ਲਵਾਂ। ਉਹੀ ਉਸਤਾਦ ਜੀ ਮੈਨੂੰ ਨਾ ਸ਼ਾਇਦ ਮੇਰੇ 'ਚ ਤੁਸੀਂ 100% ਵੀ ਸੱਚੇ ਹੋ ਸਕਦੇ ਹੋ, ਲੇਕਿਨ ਤੁਸੀਂ ਕਹਿ ਸਕਦੇ ਹੋ ਕਿ ਅੱਲਾਹ ਤਾਲਾ ਦੀ ਜ਼ਾਤ ਜਾਣਦੀ ਹੈ ਮੇਰੇ 'ਚ ਹੋ ਗਿਆ ਹੋਵੇ, ਲੇਕਿਨ ਮੈਂ ਅੱਲਾਹ ਤਾਲਾ ਤੋਂ ਮਾਫੀ ਮੰਗਣਾ ਤੇ ਸਾਰਿਆਂ ਕੋਲ ਇਸ ਤੋਂ ਇਲਾਵਾ ਵੀ ਵੈਸੇ ਨਹਾਉਣਾ ਛੱਡ ਦੇਵੇ, ਸਾਨੂੰ ਇੱਥੇ ਜ਼ਾਬ ਪਾ ਦੇਵੇ ਤੂੰ ਬੋ ਦੇ ਨਾਲ, ਮਤਲਬ ਅੰਦਰੋਂ ਤਬੀਅਤ ਠੀਕ ਰੱਖਣੀ ਬਸ। ਬੰਦਾ ਨਾ ਬੜਾ ਨਹੀਂ ਇਹ ਨਾ ਹੋਵੇ ਕਿ ਵੀ ਹੁਣ ਤੂੰ ਸਵੇਰੇ ਆਵੇਂ ਤੇ ਅੱਲਾ ਮਾਫੀ ਤੇਰੇ ਕੋਲ ਗੋਹੇ ਦੀ ਬੂ ਆਉਂਦੀ ਹੋਵੇ ਤੇ ਪਤਾ ਲੱਗੇ ਜੀ ਮੈਂ ਆਪਣੀ ਮੈਂ ਮਾਰ ਰਿਹਾ, ਤੂੰ ਮੈਂ ਮਾਰਦਾ ਨਾਲ ਮੈਂ ਤੂੰ ਸਾਰਿਆਂ ਨੂੰ ਮਾਰ ਦੇਵੇਂ ਵੀ ਅੰਦਰ ਹੀ ਵੜੇ ਤੇ ਤੂੰ ਆਉਣ ਲੱਗ ਪੈਣ, ਪਤਾ ਲੱਗੇ ਜੀ ਫਰੀਦ ਸਾਹਿਬ ਮਤਲਬ ਕਿ ਫਰੀਦ ਸਾਹਿਬ ਆਕੜ ਖਤਮ ਕੀਤੀ ਹੈ ਤੇ ਸਾਡੀ ਵੀ ਭੰਨਤੀ ਨਾਲ। ਇਹ ਮਾੜੀ ਗੱਲ ਇਦਾਂ ਮਰਦੀ ਤੇ ਇਦਾਂ ਮਾਰਾਂਗਾ ਉਸਤਾਦ ਜੀ, ਜੋ ਵੀ ਤਰੀਕਾ ਮੈਂ ਆਪਣਾ ਆਪ ਚਲੋ ਜੀ ਉਹ ਤੁਹਾਡੀ ਇੱਕ ਗਲਤੀ ਨਹੀਂ, ਸਾਨੂੰ ਜ਼ਾਬ ਚ ਪਾ ਕੇ ਨਾ ਖਤਮ ਕਰੀ। ਨਹੀਂ ਉਸਤਾਦ ਜੀ ਤੂੰ ਬੜੀ ਮੁਸ਼ਕਲ ਹਫਤੇ ਬਾਅਦ ਆਇਆ ਨਹਾਉਣ ਤੇ ਹਫਤੇ ਬਾਅਦ ਨਹਾਉਣਾ, ਹੁਣ ਹਫਤਾ ਹੀ ਰੱਖੀ। ਬਾਕੀ ਗਲਤੀਆਂ ਵੀ ਆਪਣੀਆਂ ਇਦਾਂ ਹੀ ਸੁਧਾਰ ਲਓ ਬਹਿ ਕੇ ਭਾਈਨ ਕੋਲੋਂ ਕਿ ਭਾਈ ਨੇ ਮੈਂ ਕੀ ਕਰਾਂ ਕੀ ਨਾ ਕਰਾਂ, ਬਾਕੀ ਵੀ ਪੁੱਛ ਲਓ ਕਿਹੜਾ ਇੱਕੋ ਹੀ ਸੀ। ਇੱਕ ਹੋਰ ਮੈਂ ਥੋੜਾ ਜਿਹਾ ਕੁਐਸਚਨ ਕਰਨਾ ਚਾਹ ਰਿਹਾ। ਹੁਣ ਸਾਡਾ ਇੱਕ ਦਿਲ ਏ ਚੋਲ ਮੰਡੀ ਦੇ ਲਈ, ਜੋ ਮੇਰਾ ਦਿਲ ਕਰਦਾ ਕਿ ਯਾਰ ਮੈਂ ਵੀ ਲਵਾਂ ਕਿਸੇ ਸ਼ੈ ਮੰਡੀ ਦੀ, ਉਹ ਉੱਥੇ ਜਦੋਂ ਕਹਿੰਦੇ ਯਾਰ ਅਜਾਨੀ ਸਾਹਿਬ ਦੇ ਨਾਲ ਹੁੰਦਾ ਯਾਰ ਇਹਨੇ ਵੇਖਣਾ ਡਰੈਸਿੰਗ ਕਿਸ ਤਰ੍ਹਾਂ ਦੀ ਕੀਤੀ। ਮੈਂ ਕਈ ਵਾਰੀ ਤੁਹਾਨੂੰ ਮੈਂ ਕਹਿੰਦਾ ਯਾਰ ਆਪਾਂ ਕਿਸੇ ਦਿਨ ਸਲਾਨੀ ਤੇ ਰੋਟੀ ਖਾਣ ਚੱਲਾਂਗੇ। ਆਹੋ ਤੇ ਚਲੋ ਕਿਹਾ ਨੀ ਬਣਾਓ ਸ਼ਡਿਊਲ, ਸਲਾਨੀ ਤੇ ਆਪਾਂ ਰੋਟੀ ਖਾਣ ਚੱਲਾਂਗੇ, ਉੱਥੇ ਜਾ ਕੇ ਭਾਵੇਂ ਪੈਸੇ ਦੇ ਆਈਏ ਉੱਥੇ ਉਹਨਾਂ ਨੂੰ, ਲੇਕਿਨ ਉੱਥੇ ਬਹਿ ਕੇ ਜਰਾ ਥੋੜਾ ਬੰਦਾ ਔਕਾਤ ਚ ਰਹਿੰਦਾ। ਆਹੋ ਉਸਤਾਦ ਜੀ ਚਲੀਏ ਅਗਲੇ ਦਿਨ ਭਾਵੇਂ ਤੁਸੀਂ 5 ਸਟਾਰ ਹੋਟਲ ਤੇ ਖਾਓ, ਲੇਕਿਨ ਉੱਥੇ ਵੀ ਚੱਕਰ ਲਾ ਕੇ ਬੈਠੋ, ਫੀਲ ਕਰੋ ਜਿਹੜੇ ਮੇਰੇ ਨਾਲ ਬੈਠੇ ਨੇ ਮੈਂ ਵੀ ਉਹਨਾਂ ਨਾਲ ਬੈਠਾ ਖਾ ਰਿਹਾ, ਫੀਲ ਕਰੋ ਕਿ ਇਹ ਵੀ ਮੇਰੇ ਵਰਗੇ ਇਨਸਾਨ ਨੇ। ਹੁਣ ਮੈਨੂੰ ਉਸਤਾਦ ਜੀ ਇੱਕ ਗੱਲ ਯਾਦ ਆ ਗਈ, ਜਦੋਂ ਇੱਕ ਵਾਰੀ ਅਸੀਂ ਗੇਟ 'ਚ ਜਦ ਪਹਿਲੀ ਵਾਰੀ ਸ਼ੋਅ ਕੀਤਾ ਨਾ, ਇੱਕ ਮੁੰਡਾ ਮਿਲਿਆ ਤੇ ਉਹਨੇ ਮੈਨੂੰ ਬੜਾ ਅਜੀਬ ਜਿਹਾ, ਉਹ ਹੈ ਪੁਰਾਣਾ ਯਾਰ ਸੀ, ਉਹਨੇ ਗੱਲ ਕੀਤੀ, ਉਹਨੇ ਕਿਹਾ ਯਾਰ ਜਾਨੀ ਨਾਲ, ਮੈਂ ਕਿਹਾ ਆਹੋ ਉਦਾਂ ਹੀ ਉਸਤਾਦ ਨਾਲ, ਤੇ ਯਾਰ ਨਹੀਂ ਸੀ ਤੇ ਕੋਈ ਹੋਰ ਕੰਮ ਕਰ ਲੈਣਾ। ਮੈਂ ਕਿਹਾ ਖੈਰ ਉਹ ਲੰਮਾ ਜਿਹਾ ਆਹੋ, ਕਹਿੰਦਾ ਯਾਰ ਮਤਲਬ ਆ ਵੇਖ ਨਾ ਤੇਰੇ ਐਡੇ ਮਾੜੇ ਬੂਟ ਆ, ਇਹ ਹੈ ਉਹ ਹੈ। ਮੈਨੂੰ 2-3 ਵਾਰੀ ਨਾ ਭਾਈ ਫੈਸਲ ਵੀ ਨਾਲ ਸੀ, ਉਹਨੇ ਨਾ ਮੁੜ ਕੇ ਆ ਕੇ ਨਾ ਤੇ ਮੇਰੇ ਸ਼ਰਟ ਤੋਂ ਪਿੱਛੋਂ ਖਿੱਚ ਕੇ ਨਾ, ਓਏ ਆ ਵੇਖ ਪਿੱਛੇ ਦਾਗ ਲੱਗੇ, ਕਾਹਦੇ ਛਿੱਟੇ ਪਏ ਆ। ਨਹੀਂ ਆਇਆ ਤੇ ਉਹ ਮੈਂ ਨਾ ਹੁਣ ਕੋ ਫੀਲ ਕੀਤਾ ਕੌਨਸ਼ੀਅਸ ਚ ਇਦਾਂ ਦੇ ਨਹੀਂ ਹੋਈਦਾ ਹੁੰਦਾ। ਮੇਰੀ ਗੱਲ ਸੁਣਿਆ, ਇਹਦਾ ਕੋਈ ਰੌਲਾ ਨਹੀਂ ਹੈਗਾ। ਗੱਲ ਇਹ ਆ ਕਿ ਸ਼ਰਟਾਂ ਹੋ ਗਈਆਂ ਜਾਂ ਦੂਜੀਆਂ ਹੋ ਗਈਆਂ, ਕਿੰਨੀ ਵਾਰੀ ਆਪਾਂ ਗਏ ਆ, ਮੈਂ ਤੁਹਾਨੂੰ ਕਹਿੰਦਾ ਲੈ ਲਓ ਵੀ ਸ਼ਰਟਾਂ ਲੈ ਲਓ ਇੱਥੇ ਹਰ ਸਾਲ ਜੋ ਵੀ ਹਿਸਾਬ ਕਿਤਾਬ ਆ ਸੂਟ ਲੇਡੀਜ਼ ਚ, ਉਹ ਨਹੀਂ ਗੱਲ ਹੈਗੀ। ਆਪਣੇ ਆਪ ਨੂੰ ਉਹਦੇ ਕਹਿਣ ਤੋਂ ਪਹਿਲੇ ਮਿੰਟ ਤੁਹਾਨੂੰ ਅੱਲਾ ਨੇ ਦਿੱਤਾ ਵਾ, ਤੁਸੀਂ ਇੱਕ ਅੱਛਾ ਹੁਣ ਇੱਕ ਬੂਟ ਤੋਂ ਅਗਰ ਅੱਛੇ ਲੈਣਾ ਤੇ ਤੂੰ ਕਿਹੜਾ ਹਰ ਮਹੀਨੇ ਲੈਣੇ, ਤੂੰ ਅਗਰ 5000 ਰੁਪਏ ਦੇ ਬੂਟ ਲੈ ਲੈਣਾ, ਉਹ ਤੇਰੇ ਸਰਦੀਆਂ ਦੇ 5 ਮਹੀਨੇ ਵੀ ਕੱਢ ਜਾਂਦੇ ਨੇ, 5000 ਵਾਲੇ 6000 ਵਾਲੇ ਤੇ 1000 ਰੁਪਏ ਮਹੀਨੇ ਦੇ ਬੂਟ ਆ ਚੰਗੇ, ਠੀਕ ਆ ਨਾ। ਤੇ ਉਹ ਤੁਹਾਨੂੰ ਆਪ ਵੀ ਖਿਆਲ ਕਰਨਾ ਚਾਹੀਦਾ। ਉਹਦੇ 'ਚ ਇਹ ਨਹੀਂ ਕਿ ਵੀ ਤੂੰ ਜਾਨੀ ਕੋਵਾਂ ਜਾਂ ਕਿਸੇ ਹੋਰ ਕੋਵਾਂ, ਤੇਰੇ ਜਿੰਨਾ ਤੈਨੂੰ ਅਗਰ ਮਿਲ ਰਿਹਾ ਕਿਤੋਂ ਵੀ, ਭਾਵੇਂ ਤੂੰ ਕਿਸੇ ਵਰਕਸ਼ਾਪ ਤੇ ਵੀ ਆ ਤੇ ਮੇਰੇ ਜਿੰਨਾ ਉੱਥੋਂ ਵੀ ਮਿਲ ਰਿਹਾ, ਤੇ ਫਿਰ ਵੀ ਤੇਰਾ ਹੱਕ ਬਣਦਾ ਕਿ ਤੂੰ ਆਪਣੇ ਆਪ ਨੂੰ ਮੇਨਟੇਨ ਰੱਖ। ਸਹੀ ਗੱਲ। ਉਹ ਦੁਨੀਆ ਇਹਨੂੰ ਤਾਂ ਕਹਿੰਦੇ ਆ ਕਿ ਦੁਨੀਆਦਾਰੀ ਰੱਖੋ, ਆ ਕਹਿੰਦੇ ਨਹੀਂ ਯਾਰ ਦੁਨੀਆ ਕੀ ਸੋਚੂਗੀ, ਇਹੀ ਤੇ ਬੇੜਾ। ਉਹ ਜਿਹੜਾ ਬੰਦਾ ਦੁਨੀਆ ਦੀ ਗੱਲ ਕਰ ਰਿਹਾ ਨਾ, ਉਹਨੇ ਅਬਾਸ ਨੂੰ ਵੀ ਆ ਕੇ ਇਹੋ ਹੀ ਗੱਲ ਕਹੀ ਕਿ ਯਾਰ ਤੂੰ ਕੀ, ਮੈਨੂੰ ਉਹ ਹੋ ਸਕਦਾ ਉਹਦੇ ਅੰਦਰ ਕੋਈ ਹੋਰ ਮਸਲਾ ਹੋਵੇ। ਮੈਨੂੰ ਕਹਿੰਦਾ ਤੇਰੀਆਂ ਪਹਿਲੇ ਇਦਾਂ ਦੀਆਂ ਹਰਕਤਾਂ, ਕੱਪੜੇ ਨਹੀਂ ਇਦਾਂ ਉਦਾਂ। ਫਰੀਦ ਭਾਈ ਚਲੇ ਗਏ, ਫਿਰ ਕਹਿੰਦਾ ਅੱਖਾਂ ਬੜੀਆਂ ਤੇਰੀਆਂ ਲਾਲ ਹੋਈਆਂ। ਮੈਂ ਕਿਹਾ ਯਾਰ ਤੂੰ ਸੁਰਮਾ ਪਾਉਣਾ, ਕੀ ਕਰਨਾ ਤੂੰ, ਜਾ ਆਪਣਾ ਕੰਮ ਕਰ। ਆਹੋ ਤੈਨੂੰ ਏਡੀ ਕਾਹਦੀ ਤਫਸੀਲਨ ਜਾਣ ਦੀ ਲੋੜ। ਆਹੋ ਉਹ ਮੈਨੂੰ ਵੀ ਮਿਲਿਆ ਨਾ ਤੇ ਮੈਂ ਉਹਨੂੰ ਰੁਪਈਆ 500 ਦਿੱਤਾ, ਮੈਂ ਕਿਹਾ ਲੈ ਚੱਲ ਕੰਮ ਆਪਣਾ ਕਰ। ਕਿੰਨੇ ਉਹ ਨਾ ਉਸਤਾਦ ਜੀ ਕੋਲ ਜਿਹੜੀ ਫਰੀਦ ਭਾਈ ਕੋਲ ਚੱਪਲ ਹੈਗੀ, ਉਹ ਜਿਹੜੀ ਉਹ ਪੀਲੀ ਜੀ ਨਹੀਂ ਪਾਈ ਹੁੰਦੀ ਵਨੀਲਾ ਉਸਤਾਦ ਜੀ, ਉਹ 7500 ਦੀ ਉਸਤਾਦ 7500 ਰੁਪਏ ਦੀ ਇਹਨੇ ਦੀ ਲਈ ਹੈਗੀ। ਠੀਕ ਯਾਰ ਫੈਸਲ ਚ ਨਾ ਬੋਲ ਯਾਰ, ਕਿਹਨੇ ਲਈ 600 ਰੁਪਏ ਦੀ ਯਾਰ, 600 ਰੁਪਏ ਦੀ। ਉਸਤਾਦ ਜੀ ਇਹਨਾਂ ਨੂੰ ਮੈਂ ਕਿਹਾ ਸੀ ਫੈਸਲ ਸਾਹਿਬ ਨੂੰ, ਇਹ ਜੁੱਤੀ ਲੈਣ ਦੇ ਆਪਣੀ ਤੇ ਸਹੇਲ ਦੀ, ਮੈਂ ਕਿਹਾ ਯਾਰ ਇੱਕ ਮੈਨੂੰ ਵੀ ਲੈ ਦੇ। ਉਹ ਚੱਲ ਜਿੱਦਾਂ ਦੀ ਆਦਤ ਆ। ਅੱਛਾ ਇਹਨੇ ਕਰ ਦੇਣਾ ਹੁੰਦਾ, ਇਹਦੀ ਆਦਤ ਇਹ ਵਾ ਨਾ, ਰਾਤੀ ਮੈਂ ਇਹਨੂੰ ਕਿਹਾ ਇਜਾਜ਼ ਸ਼ੇਰ ਅਲੀ ਸਾਹਿਬ ਦੇ ਘਰ ਜਾਣਾ, ਇਹਨੇ ਭਾਈ ਮੈਨੂੰ, ਉਹ ਯਾਰ ਮੈਂ ਨਹੀਂ ਜਾਣਾ, ਮੈਨੂੰ ਨਾ ਕਹੀ ਫਰੀਦ ਸਾਹਿਬ, ਮੈਨੂੰ ਨਹੀਂ ਕਹਿਣਾ। ਅੱਛਾ ਮੈਂ ਨਾ ਹੁਣ
ਮੈਂ ਤੇ ਫਲਕ ਸ਼ੇਰ ਅਸੀਂ ਚਲੇ ਗਏ, ਉਹ ਅੱਗੇ ਜਾ ਕੇ ਨੁੱਕਰ ਤੇ ਨਾ ਕਹਿੰਦਾ ਫਲਕ ਸ਼ੇਰ ਕਹਿੰਦਾ ਮਗਰੀ ਆਉਣ ਡਈ ਮੈਨੂੰ ਬਾਸ ਇਹਨੇ ਨਾ ਦੁੱਧ ਵੀ ਦੇਣਾ ਮੈਂਗਣਾ ਪਾ ਕੇ ਵਾਲਾ ਹਿਸਾਬ ਆ। ਇਹਨੇ ਮੈਨੂੰ ਜੁੱਤੀ ਲੈ ਕੇ ਦਿੱਤੀ ਤੇ ਉਸਤਾਦ ਜੀ ਕੋਈ ਜਗ੍ਹਾ ਜਗ੍ਹਾ ਇਹਨੇ ਭੰਡਿਆ। ਆ ਜੁੱਤੀ ਜਿਹੜੀ ਫਰੀਦ ਨੇ ਪਾਈ ਹੈ ਮੈਂ ਲੈ ਕੇ ਦਿੱਤੀ। ਯਾਰ ਨਾਲੇ ਨਾਜ਼ਰੀਨ ਮੇਰੀ ਗੱਲ ਸੁਣੋ ਯਾਰ, ਤੁਸੀਂ ਮਤਲਬ ਮੁਹੱਬਤ ਕਰਦੇ ਹੋ ਇਹਨਾਂ ਦੇ ਨਾਲ ਵੀ, ਮੇਰੇ ਨਾਲ ਵੀ ਸਾਰੇ, ਲੇਕਿਨ ਉਹ ਨਾ ਹੁਣ ਇੱਕ ਸਾਡੇ ਦੋਸਤ ਨੇ, ਉਹਨਾਂ ਨੇ ਕੁਝ ਜਦੋਂ ਅਸੀਂ ਸ਼ੋਅ ਕੀਤਾ ਸੀ ਇਹਨਾਂ ਦਾ ਕਿ ਵੀ ਜੁਗਤਬਾਜ਼ੀ ਦਾ ਕਿ ਭਾਈ 5-5 ਹਜ਼ਾਰ ਰੁਪਇਆ ਦਿਆਂਗਾ ਇਹ ਉਹ ਗੱਲਬਾਤ, ਤੇ ਉਹ ਨਾ ਕਿਸੇ ਨੇ ਦੋਸਤ ਨੇ ਸਾਡੇ, ਉਹਨਾਂ ਨੇ ਮੁਹੱਬਤ 'ਚ ਸਾਡਾ ਜਿਹੜਾ ਨੰਬਰ ਹੈ ਨਾ ਜਿਹੜਾ ਚੱਲਦਾ ਇਹਦੇ ਥੱਲੇ ਸ਼ੈਂਪੂ ਸ਼ਹਿਦ ਵਾਲਾ 4 ਵਾਲਾ, ਉਹਦੇ ਤੇ ਰਾਬਤਾ ਕਰਕੇ ਤੇ ਉਸ ਨੰਬਰ ਤੇ ਕੋਈ ਕਹਿ ਕੇ ਤੇ 10,000 ਰੁਪਇਆ ਭੇਜਤਾ ਜੀ ਕਿ ਮੇਰੇ ਵੱਲੋਂ ਪਤਾ ਨਹੀਂ ਇਹਨਾਂ ਨੇ ਦੇ ਦੇਣਾ। ਤੇ ਉਹ ਟੋਟਲ ਸਿਸਟਮ ਹੀ ਲੈਦਾ ਵਾ, ਗੱਲਬਾਤ ਹੀ ਲੈਦਾ ਵਾ, ਉਹ ਕਾਰੋਬਾਰ ਇੱਕ ਚੱਕਰ ਹੋਰ ਆ। ਹੁਣ ਉਹ 10,000 ਰੁਪਇਆ ਹਾਲੇ ਤੱਕ ਉੱਥੇ ਹੀ ਪਿਆ, ਨਾ ਇਹਨਾਂ ਨੂੰ ਮੈਂ ਦੱਸਿਆ ਨਾ ਮੈਂ ਮੇਰੇ ਤੱਕ ਆਇਆ। ਤੇ ਲਿਆਦਾ ਯਾਰ ਤੁਸੀਂ, ਤੁਹਾਡੀ ਮਿਹਰਬਾਨੀ ਆ ਭੈਣ, ਤੁਸੀਂ ਇਹ ਵੀ ਤੁਹਾਡਾ ਹੀ ਹੈ, ਯਕੀਨ ਕਰੋ ਇਹ ਵੀ ਤੁਹਾਡਾ ਹੀ ਹੈ। ਮੈਂ ਤੁਹਾਨੂੰ ਦੱਸਦਾ ਉਹਦੀ ਵਜ੍ਹਾ ਦੱਸਦਾ ਕਿੱਦਾਂ। ਦੇਖੋ ਤੁਸੀਂ ਜਿੰਨੇ ਬੰਦੇ ਹੋ ਨਾ, ਤੁਸੀਂ ਇਹ ਵੀਡੀਓ ਵੇਖਦੇ ਹੋ ਨਾ, ਉਹਦੇ ਸਾਨੂੰ ਪੈਸੇ ਮਿਲਦੇ ਨੇ, ਉਹਨਾਂ ਪੈਸਿਆਂ 'ਚੋਂ ਹੀ ਸਾਡਾ ਹੋਰ ਕੋਈ ਜ਼ਰੀਆ ਮੁਆਸ਼ ਨਹੀਂ ਹੈਗਾ ਇੱਧਰ ਉੱਧਰ। ਆ ਜਿਹੜਾ ਸ਼ੈਂਪੂ ਸ਼ਹਿਦ ਵਾਲਾ ਮੇਰਾ ਕਾਰੋਬਾਰ ਆ, ਉਹ ਬੜਾ ਮਾਈਨਰ ਜਿਹਾ, ਮਤਲਬ ਜਿਹੜੇ 2-3 ਲੋਕ ਕਰਦੇ ਨੇ ਉਹਨਾਂ ਦੇ ਖਰਚਾ ਪੂਰਾ ਹੁੰਦਾ, ਜਾਂ ਕੋਈ ਥੋੜਾ ਬਹੁਤ ਬਚ ਜਾਏ ਤੇ ਉਹ ਅੱਗੋਂ ਅਸੀਂ ਸਟਾਕ ਮੰਗਾ ਲਈਦਾ। ਹਾਲੇ ਫਿਲਹਾਲ ਇਦਾਂ ਲੱਗਾ ਤੇ ਲੇਕਿਨ ਜਿੰਨਾ ਇੱਥੇ ਸੈਟਅਪ ਚੱਲ ਰਿਹਾ ਇਹ ਤੁਹਾਡਾ, ਅੱਲਾ ਤੁਹਾਡੇ ਥਰੂ ਜਿਹੜਾ ਤੁਸੀਂ ਵਾਚ ਟਾਈਮ ਆਉਂਦਾ ਉਹਦੇ ਜਿਹੜੇ ਪੈਸੇ ਆਉਂਦੇ ਨੇ, ਅੱਲਾ ਦਾ ਸ਼ੁਕਰ ਆ। ਸਾਡਾ ਜਿਹੜਾ ਟੀ ਟਾਈਮ ਦਾ RPM ਆ ਉਹ ਮਾਸ਼ਾਅੱਲਾ ਬੜੇ ਚੈਨਲਾਂ ਨਾਲੋਂ ਅੱਛਾ, ਯਾਨੀ ਕਿ ਲੋਕ ਸ਼ਾਇਦ 4 ਵੀਡੀਓਜ਼ ਪਾਉਂਦੇ ਹੋਣ ਕਿ ਉਹਨੇ ਪੈਸੇ ਬਣਨ ਜਿੰਨੇ ਸਾਡੇ RPM ਇੱਕ ਟੀ ਟਾਈਮ ਦੇ ਹੁੰਦੇ ਆ। RPM ਕੌਣ ਆ ਸਾਡੇ? ਦੱਸਦਾ ਤੈਨੂੰ। ਅੱਛਾ, ਤੇ ਇਹ ਵੀ ਤਾਂ ਤੁਸੀਂ ਦੇ ਰਹੇ ਹੁੰਦੇ ਨਾ, ਮਤਲਬ ਕਿ ਇਹ ਅਗਰ ਮੈਂ ਇਹਨਾਂ ਨੂੰ ਥੋੜਾ ਬਹੁਤ ਕੋਈ ਇੱਕ ਭਰਾਵਾਂ ਵਾਂਗੂ ਛੋਟਿਆਂ ਵਾਂਗੂ ਕੋਈ ਸੂਟ ਲੈ ਤੇ ਕੋਈ ਜੁੱਤੀ ਲੈ ਤੀ, ਕੋਈ ਰੋਟੀ ਖਾ ਲਈ, ਕਦੇ ਚਲੇ ਗਏ ਕਿਤੇ ਸ਼ਹਿਰ, ਉਹ ਸਾਰਾ ਕੁਝ ਉਹ ਤੁਸੀਂ ਕਰ ਰਹੇ ਹੁੰਦੇ ਇਨਡਾਇਰੈਕਟਲੀ। ਉਹਦੇ 'ਚ ਸਾਰਿਆਂ ਦਾ ਥੋੜਾ ਤੁਹਾਡਾ ਸਾਰਿਆਂ ਦਾ ਹਿੱਸਾ ਹੁੰਦਾ ਤੇ ਉਹ ਇਹ ਤੁਹਾਡਾ ਹੀ ਹੈ ਸਾਰਾ ਕੁਝ, ਤੁਹਾਡੇ ਥਰੂ ਹੀ ਅੱਲਾਹ ਪਾਕ ਰਿਜ਼ਕ ਦੇ ਰਿਹਾ ਸਾਨੂੰ, ਠੀਕ ਹੈ ਨਾ। ਤੇ ਬਾਕੀ ਇਹ ਹੈ ਕਿ ਮੈਂ ਹੁਣ ਸੋਚਦਾ ਨਾ, ਮੈਨੂੰ ਬਹੁਤ ਮੈਸੇਜ ਆ ਰਹੇ ਨੇ ਇਸ ਰਮਜ਼ਾਨ 'ਚ ਤੇ ਬਹੁਤ ਜ਼ਿਆਦਾ ਕਿ ਜਾਨੀ ਭਾਈ ਸਾਡੇ ਹਾਲਾਤ ਇਸ ਤਰ੍ਹਾਂ ਨੇ ਦੇ। ਤੁਹਾਨੂੰ ਵੀ ਪਤਾ ਹੀ ਹੈ ਇਸ ਟਾਈਮ ਜੋ ਸੂਰਤ ਹਾਲ ਆ, ਤੇ ਜਿੰਨਾ ਕੁ ਮੈਂ ਕਰ ਸਕਦਾ, ਜਿੰਨਾ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਕੁ ਬੰਦਾ ਕਰਦਾ ਹੀ ਹੈ, ਕਰੀ ਜਾਈਦਾ ਵਾ। ਤੇ ਹੁਣ ਦੇਖੋ ਨਾ, ਮੈਂ ਤੁਹਾਨੂੰ ਕਹਿੰਦਾ ਵਾ ਕਿ ਯਾਰ ਇੱਕ ਬਿਹਤਰੀਨ ਤਰੀਕਾ ਇਹ ਆ ਕਿ ਅਸੀਂ ਇੱਕ YouTube ਚੈਨਲ ਬਣਾਉਂਦੇ ਹਾਂ, ਇੱਕ ਮਤਲਬ ਇਹਨਾਂ ਲੋਕਾਂ ਵਾਸਤੇ ਸਪੈਸ਼ਲ। ਉਹਦੇ ਤੇ ਅਸੀਂ ਘੰਟੇ ਦੀ ਵੀਡੀਓ ਪਾਉਂਦੇ ਰੋਜ਼, ਅਸੀਂ ਅੱਧੇ ਘੰਟੇ ਦੀ ਰੋਜ਼ ਵੀਡੀਓ ਪਾਉਂਦੇ 35 ਮਿੰਟ। ਚੈਰਿਟੀ ਚੈਨਲ, ਠੀਕ ਹੈ ਜੀ। ਅੱਛਾ, ਉਹਦੇ ਵਿੱਚ ਇਹ ਕਰੋ ਕਿ ਉਹਦੇ 'ਚ ਜਿੰਨੇ ਵੀ ਉਹਦੇ ਪੈਸੇ ਨੇ ਉਹ ਅਸੀਂ ਅਗਰ ਕਹੀਏ ਕਿ ਭਾਵੇਂ ਅਸੀਂ ਕੋਈ ਵੀ ਵੀਡੀਓ ਉੱਤੇ ਪਾ ਦਿੰਦੇ ਆ, ਕੋਈ ਵੀ, ਤੇ ਤੁਸੀਂ ਉਹਨੂੰ ਨਾ ਦੇਖੀ ਜੋ, ਬਸ ਉਹਦਾ ਵਾਚ ਟਾਈਮ ਪੂਰਾ ਕਰਾਈ ਜੋ। ਉਹਦੇ ਜਿੰਨੇ ਪੈਸੇ ਹੋਣ ਉਹ ਅਸੀਂ ਅੱਲਾ ਉਹ ਆਪਾਂ ਸਾਰੇ ਹੀ ਉਹਨੂੰ ਕਰ ਲਾਂਗੇ। ਇਸ ਤਰ੍ਹਾਂ ਦਾ ਵੀ ਮੈਂ ਕੋਈ ਪਲਾਨ ਕਰ ਰਿਹਾ। ਲੇਕਿਨ ਜੇ ਇਦਾਂ ਕੀਤਾ ਤਾਂ ਉਸਤਾਦ ਜੀ, ਇਹ ਜਿੰਨੇ ਕੁ ਲੋਕ ਤੁਹਾਡੇ ਐਸਟੀਮੇਟਡਲੀ ਹੋਣਗੇ ਉਹਦੇ ਤੋਂ ਬਾਹਰ ਲੋਕ ਵੀ ਹੋ ਜਾਣੇ, ਫਿਰ ਲੋਕਾਂ ਨੇ ਪੂਰੇ ਪਾਕਿਸਤਾਨ 'ਚ ਨਹੀਂ, ਅਸੀਂ ਪੈਸਾ ਨਹੀਂ ਲੈਣਾ ਕੋਈ, ਸਾਨੂੰ ਸਿਰਫ ਵਾਚ ਟਾਈਮ ਪੂਰਾ। ਪੈਸੇ ਤੁਹਾਡੇ ਕੋਲ ਤੇ ਆਣੇ ਨੇ ਨਾ, ਜਿੰਨੇ ਤੁਹਾਡੇ ਨਾਲ ਰਾਬਤਾ ਕਰਨਾ ਲੈਣ ਵਾਲਿਆਂ ਨੇ। ਨਹੀਂ ਹਾਂ ਨਹੀਂ, ਮੈਂ ਇਹ ਕਹਿ ਰਿਹਾ, ਮੈਂ ਕਿਉਂ ਨਹੀਂ ਸ਼ੁਰੂ ਕੀਤਾ ਕਿ ਕੋਈ ਬੰਦਾ ਇੱਕ ਦੋ ਮੈਂ ਐਸਾ ਲੱਭ ਰਿਹਾ ਜਿਹੜਾ ਇਹਦਾ ਕੋਈ ਹਿਸਾਬ ਕਿਤਾਬ ਰੱਖੇ, ਉਹਨੂੰ ਉਹਦੇ 'ਚੋਂ ਆਪਣੀ ਸੈਲਰੀ ਵੀ ਲਵੇ, ਉਹਨਾਂ ਪੈਸਿਆਂ 'ਚੋਂ ਆਪਣੀ ਸੈਲਰੀ ਵੀ ਲਵੇ, ਠੀਕ ਹੈ ਨਾ, ਜਿੰਨੀ ਉਹਨੇ ਸੈਲਰੀ ਲੈਣੀ, ਔਰ ਸਾਰੀ ਮੇਨਟੇਨੈਂਸ ਹਰ ਚੀਜ਼ ਉਹ ਰੱਖੇ, ਵੀਡੀਓ ਵੀ ਅਪਲੋਡ ਕਰੇ, ਫਿਰ ਪਲੱਸ ਉਹ ਨਾਲ ਜਿਹੜੇ ਪੈਸੇ ਹੋਣ ਉਹਨਾਂ ਦਾ ਜੋ ਵੀ ਰਾਸ਼ਨ ਜਾਂ ਜੋ ਵੀ ਕਿਸੇ ਨੂੰ ਲੋੜ ਆ ਉਹ ਵੀ ਇੱਕ ਪੂਰੇ ਹਿਸਾਬ ਦੇ ਨਾਲ ਉਹਨਾਂ ਦਾ ਕਰੇ। ਔਰ ਨਾ ਅਸੀਂ ਪੈਸੇ ਪਾਉਣੇ ਆ, ਨਾ ਇਹਨਾਂ ਨੇ ਪੈਸੇ ਪਾਉਣੇ। ਸਿਰਫ ਕਰਨਾ ਕੀ ਆ ਕਿ ਇਹਨਾਂ ਨੇ ਡੇਲੀ ਉਹ ਜਿਹੜੀ 25-30 ਮਿੰਟ ਦੀ ਵੀਡੀਓ ਨਾ ਰੋਜ਼ ਦੀ ਉਹ ਵੇਖਣੀ ਆ ਬਸ। ਨਾ ਵੇਖੋ ਸੌਣ ਲੱਗਿਆ ਉਹਨੂੰ ਔਨ ਕਰਕੇ, ਉਹ ਤੁਸੀਂ ਸਮਝੋ ਔਰ ਜ਼ਿਹਨ 'ਚ ਰੱਖੋ ਕਿ ਅਸੀਂ ਇਹ ਹੈਲਪ ਕਰ ਰਹੇ ਹਾਂ, ਔਰ ਉਹ ਹੈਲਪ ਆ, ਉਹ ਵੀ ਹੈਲਪ ਆ, ਕਿਉਂਕਿ ਤੁਸੀਂ ਦੇਖਣਾ ਵਾ ਤੁਹਾਡਾ ਅਗਰ ਚੁਆਨੀ ਵੀ ਆ ਰਹੀ ਆ, ਕਿਸੇ ਦੀ ਥੇਲੀ ਆ ਰਹੀ ਤੇ ਪੂਰਾ ਮਹੀਨਾ ਤੁਸੀਂ ਵੇਖ ਰਹੇ ਤੇ ਉਹ ਮਹੀਨੇ ਬਾਅਦ ਲੱਖ 2 ਲੱਖ ਰੁਪਇਆ 3 ਲੱਖ ਰੁਪਏ ਹੁੰਦਾ ਤੇ ਉਹ ਤੁਸੀਂ ਈਜ਼ੀਲੀ ਉਹਨੂੰ ਜਿੱਦਾਂ ਮਰਜ਼ੀ ਉਹ ਗੱਲਾਂ ਹੀ ਸਮਝ ਲਓ YouTube। ਹਾਂ, ਉਹ 'ਚ ਤੁਸੀਂ ਇਹ ਨਹੀਂ, ਤੁਸੀਂ ਪੈਸੇ ਦੇਣੇ ਵੀ ਆ ਔਰ ਤੁਸੀਂ ਤੁਹਾਡਾ ਡਾਟਾ ਜ਼ਾਇਆ ਹੋਣਾ, ਜਿਹੜਾ ਤੁਸੀਂ ਨੈਟ ਪਾ ਰਹੇ ਹੋ ਜਾਂ ਵਾਈਫਾਈ ਆ ਰਿਹਾ, ਕਿੰਨਾ ਕੁ ਉਹਦੇ 'ਚ ਤੁਹਾਡਾ ਟਾਈਮ ਹੀ ਹੈ ਨਾ ਕਿ ਤੁਸੀਂ ਵਾਚ ਟਾਈਮ ਪੂਰਾ ਕਰ ਲਓ। ਤੇ ਜੇ ਅਸੀਂ ਅੱਛਾ ਕੋਈ ਕੰਟੈਂਟ ਪਾ ਲਓ ਤੇ ਫਿਰ ਦੋ ਸਾਰਾ ਅੱਛਾ। ਫਿਰ ਉਹਨਾਂ ਦੀ ਮਜਬੂਰੀ ਵੀ ਨਾ ਹੋਵੇ ਸਾਨੂੰ ਵੇਖਣਾ ਤੇ ਅਸੀਂ ਕੰਮ ਵੀ ਕਰੀਏ ਨਾਲ। ਨਹੀਂ, ਇਹਦਾ ਸਾਡਾ ਵੀ ਤਾਂ ਹਿੱਸਾ ਹੋਏਗਾ ਨਾ ਵਿੱਚ। ਨਹੀਂ, ਇਹਦੇ 'ਚ ਇਹ ਹੈ ਕਿ ਇਹਦੇ 'ਚ ਕੰਟੈਂਟ ਅਸੀਂ ਪਾਈਏ ਨਾ ਪਾਈਏ, ਅੱਛਾ ਹੋਵੇ ਨਾ ਅੱਛਾ ਹੋਵੇ, ਚਾਹੇ ਫਰੇਮ ਬਲੈਕ ਚੱਲਦਾ ਰਹੇ, ਚਾਹੇ ਖਾਲੀ ਸੜਕ ਦੀ ਵੀਡੀਓ ਬਣੀ ਹੋਵੇ, ਉਹ ਇਸ ਨਜ਼ਰ ਨਾਲ ਫਿਰ ਇਸ ਪਾਸੇ ਆ ਜਾਣਗੇ ਕਿ ਯਾਰ ਇਹ ਫਿੱਕਾ ਕੰਮ ਆ ਚੰਗਾ ਕੰਮ। ਇਹ ਕਨਸੈਪਟ ਦੇਣਾ ਹੀ ਨਹੀਂ। ਬਿਲਕੁਲ ਸਹੀ ਗੱਲ। ਇਹ ਕਨਸੈਪਟ ਹੋਣਾ ਹੀ ਨਹੀਂ ਚਾਹੀਦਾ ਕਿ ਵੀ ਅਸੀਂ ਇੱਕ ਸ਼ੋਅ ਕਰ ਦਈਏ ਬੜਾ ਅੱਛਾ, ਉਸ ਤੋਂ ਬਾਅਦ ਉਦਾਂ ਦਾ ਨਾ ਕਰੀਏ, ਲੋਕਾਂ ਨੇ ਉਧਰ ਨੂੰ ਲੱਗ ਜਾਣਾ ਕਿ ਯਾਰ ਲਓ ਜੀ ਆਹ ਤਾਂ ਸ਼ੋਅ ਹੀ ਨਹੀਂ ਅੱਛਾ। ਇਹਦਾ ਮਕਸਦ, ਉਸ ਚੈਨਲ ਦਾ ਮਕਸਦ ਸ਼ੋਅ ਤੇ ਹੈ ਹੀ ਨਹੀਂ, ਸਿਰਫ ਚੈਰਿਟੀ ਹੈ। ਔਰ ਚੈਰਿਟੀ ਵੀ ਹੈ ਕਿ ਯਾਰ ਦੁੱਖ ਹੁੰਦਾ, ਹੁਣ ਜਿੱਦਾਂ ਫੈਸਲ ਨੂੰ ਫੋਨ ਆ ਰਹੇ ਨੇ
ਜਿਹੜਾ ਇਹਨੇ ਸ਼ੋਖੀ ਕੀਤੀ ਚੈਨਲ ਤੇ, ਉਹ ਵਿਚਾਰੇ ਫੀਮੇਲ ਮੇਲ ਉਹ ਮਤਲਬ ਮੈਨੂੰ ਵੀ ਆਏ ਨੇ ਨਾ ਉਹ ਕਰ ਰਹੇ ਨੇ। ਤਾਂ ਉਹ ਇਹ ਨਹੀਂ ਹੁੰਦਾ ਕਿ ਕਿਉਂ ਕਰ ਰਹੇ ਨੇ, ਹੁੰਦਾ ਇਹ ਹੈ ਕਿ ਅਸੀਂ ਕਰ ਨਹੀਂ ਸਕਦੇ ਸਾਰਿਆਂ ਲਈ ਕੁਝ, ਉਹ ਸਾਨੂੰ ਦੁੱਖ ਹੁੰਦਾ, ਤਕਲੀਫ ਹੁੰਦੀ ਹੈ। ਤੇ ਉਹ ਆਪਾਂ ਇਦਾਂ ਕਰ ਲੈਨੇ, ਇੱਕ ਚੈਨਲ ਬਣਾ ਲੈਨੇ, ਇੱਕ ਬੰਦਾ ਰੱਖ ਲੈਣਾ, ਉਹਨੂੰ ਕਹਿੰਦਾ ਭਾਈ ਕੋਈ ਵੀ ਮੁੰਡਾ ਜਿਹੜਾ, ਉਹਨੇ ਕਹਿੰਦਾ ਭਾਈ ਇਹ ਚੈਨਲ ਸ਼ੁਰੂ ਕਰ ਲੈ ਤੇ ਆ ਵੀਡੀਓ ਪਾਈ ਜਾ ਬਣਾ ਕੇ, ਚੈਰਿਟੀ ਪਿਓਰ ਉਹਦੇ ਹੋਵੇ ਤੇ ਭਾਈ ਅੱਲਾ ਦੀ ਰਜ਼ਾ ਵਾਸਤੇ ਸਾਰਿਆਂ ਨੂੰ। ਤੇ ਜੇ ਉਹਦੇ ਚੋਂ ਵੀ ਮੈਂ 80-90 ਲੱਖ ਰੁਪਈਆ ਖਾ ਗਿਆ ਤੇ ਫਿਰ ਇਹਦੀ ਕੌਣ ਅੱਗੇ ਕੀ ਬਣਿਆ ਜੀ? ਅੱਗੇ ਕੀ ਬਣਿਆ ਜੀ? ਸਵਾਏ ਗੱਡੀਆਂ ਤੋਂ, ਚੌਂ ਤੋਂ, ਤਿੰਨਾਂ ਮਕਾਨਾਂ ਤੋਂ ਕੀ ਬਣਿਆ ਤੁਹਾਡਾ? ਸਹੀ ਗੱਲ ਪਤਾ ਕੀ, ਉਹ ਬਗੈਰ ਤਾਂ ਮੇਰੇ ਕੋਈ 3 ਮਕਾਨ ਨਹੀਂ, ਲੱਖ ਲਾਣ ਤੇਰੇ ਤੇ ਨਾ ਦੱਸਿਆ ਕਰ, ਕੋਈ ਆਫ ਦੀ ਰਿਕਾਰਡ ਵੀ ਗੱਲ ਹੁੰਦੀ ਫਰੀਦ ਇਹ ਤੁਸੀਂ ਵਾਦਾ ਲਿਆ ਸੀ ਹੱਥਾਂ ਦੇ ਹੱਥ ਦੇ ਕੇ। ਨਹੀਂ, ਉਹ family ਦਾ ਮਤਲਬ ਉਹਦੇ ਚਿਹਰੇ ਤੇ ਮੁਨਾਫਕਤ ਇਸ ਕਦਰ ਪੱਕਾ ਐਕਟ ਐਸਾ ਕਰਦਾ, ਇਹ ਜਿੰਨਾ ਪਿੱਛੇ ਸ਼ੋਅ ਸਾਰਾ ਝੂਠ ਸੀ ਫੈਸਲ ਸਾਹਿਬ ਤੁਹਾਡੇ। ਸਾਜੀ ਕਸਮ ਵਾਲੀ ਗੱਲ ਜੇ, ਮੈਂ ਸੱਚੇ ਦਿਲ ਦੇ ਨਾਲ, ਮੈਨੂੰ ਆਪਣੀ ਸਾਰੀ ਟੀਮ ਦੇ ਨਾਲ ਲੈਣਾ ਬੜੀ ਮੁਹੱਬਤ ਹੈ। ਚਲੋ ਖਾਸ ਠੀਕ ਤੌਰ ਹੈ, ਤੇ ਸਾਜੀ ਫਰੀਦ ਦੇ ਨਾਲ। ਚਲੋ ਠੀਕ ਹੈ। ਫਰੀਦ ਛੋਟਾ ਵੀਰ ਹੈ, ਨਾਰਾਜ਼ ਹੋ ਗਿਆ, ਮੈਂ ਅੱਲਾ ਦੀ ਕਸਮ ਨੂੰ ਮਨਾਇਆ, ਮੈਨੂੰ ਤੂੰ ਕਰਕੇ ਵੀ ਬੁਲਾ ਲੈਂਦਾ ਉਸਤਾਦ ਜੀ, ਮੇਰੇ ਨਾਲ ਬਦਤਮੀਜ਼ੀ ਵੀ ਕਰ ਲੈਂਦਾ, ਲੇਕਿਨ ਮੈਂ ਇਹਨੂੰ ਛੋਟਾ ਭਰਾ ਹੀ ਸਮਝਦਾ ਮੈਂ ਉਸਤਾਦ ਜੀ, ਤੇ ਮੇਰਾ ਭਰਾ ਹੀ ਰਹੇਗਾ ਸਾਰੇ ਜਣੇ ਯਾਰ। ਮੈਨੂੰ ਤੂੰ ਮੇਰਾ ਪੁੱਤਰ ਹੈ ਯਾਰ। उस्ताद जी लिए एक शेर कहा, उस्ताद जी एक शेर क्या लगा, तुम ना हक नाराज हुए हो वरना मैं खाने का पता, तुम ना हक नाराज हुए हो वरना मैं खाने का पता, हमने हर उस शख्स से पूछा जिसके नैन नशीले थे। ਹਾਏ ਹਾਏ ਹਾਏ, ਅਰੇ ਵਾਹ ਵਾਹ, समझ नहीं आई। ਮੈਂ ਉਸਤਾਦ ਜੀ ਲਈ ਨਾ ਇੱਕ ਗੱਲ ਛੋਟੀ ਸਹੀ ਪਾਇਆ ਹੀ ਮੈਂ ਉਸਤਾਦ ਜੀ, ਇੱਕ ਛੋਟੀ ਜੀ ਗੱਲ ਸੀਗੀ, ਔਰ ਰਿਕੁਐਸਟ ਹੀ ਸੀ ਤੁਹਾਡੇ ਅੱਗੇ, ਇਹ ਜਿਹੜੀ ਤੁਸੀਂ ਹੈ ਨਾ ਸਾਨੂੰ ਈਦ ਦੇਣੀ ਹੈ ਉਹ ਹੁਣੀ ਦੇ ਦਿਓ ਤਾਂ ਕਿ ਕੱਪੜੇ ਨੇ ਦੇਣੀ उस्ताद जी यार फैसल ਪਤਾ ਕੀ फैसल ਕੱਪੜੇ ਪੂਰੇ ਨਾ ਸਵਾਣੇ ਕੰਮ ਕਰ ਜਾਓ, ਸਾਡੀ ਕੱਪੜੇ ਸਵਾਣੇ ਉਹ ਜਾਓ ਠੰਡ ਤੇ ਕਿੰਨੇ ਦਰਜੀ ਨੇ ਫੰਡ उस्ताद जी ईद ਉਹ ਬੱਸ ਕਰਦੀ उस्ताद जी ईद ਉਹ ਜਾ ਕੰਮ ਕਰ। उस्ताद जी ईद ਉਹ ਉੱਠੋ ਤਾਂ ਜਾਓ ਜਾ ਕੇ ਮਗਰ ਜੇ ਤੁਸੀਂ ਲੈ ਲਓ ਤੇ ਆ ਵੀ